ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਭਾਰਤ ਦੇ ਨਾਲ ਸਰੋਕਾਰ ਰੱਖਦਿਆਂ ਵੱਖ-ਵੱਖ ਖਬਰਾਂ ਦਾ ਵਿਸ਼ਲੇਸ਼ਣ ਕਰੀਦਾ ਹੈ। ਸੋ ਕਰਦੇ ਹਾਂ ਪੁਨੀਆ ਜੀ ਦਾ ਸਵਾਗਤ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਵਾਂਗੇ। ਸਵਾਗਤ ਹੈ ਪੁਨੀਆ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਪੁਨੀਆ ਜੀ, ਸਭ ਤੋਂ ਪਹਿਲਾਂ ਜੇਕਰ ਰੁਕ ਕਰੀਏ ਤਾਂ ਸਟੈਂਪੇਡ ਹੋਇਆ ਸੀ ਦਿੱਲੀ ਰੇਲਵੇ ਸਟੇਸ਼ਨ ਦੇ ਉੱਪਰ। ਬਹੁਤ ਭਿਆਨਕ ਸੀ। ਮੌਤਾਂ ਦੇ ਆંકੜਿਆਂ ਤੇ ਵੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿੰਨੇ ਸਰਕਾਰੀ ਦੱਸੇ ਜਾ ਰਹੇ ਨੇ ਉਸ ਤੋਂ ਵੱਧ ਹੋ ਸਕਦੇ ਨੇ। ਹਾਲਾਂਕਿ ਸਰਕਾਰ ਨੇ ਇਸ ਤੇ ਕੋਈ ਬਿਆਨ ਨਹੀਂ ਦਿੱਤਾ, ਟਿੱਪਣੀ ਨਹੀਂ ਕੀਤੀ, ਪਰ ਹੁਣ ਇੱਕ ਵੱਖਰੀ ਕਿਸਮ ਦਾ ਮਾਮਲਾ ਹੈ ਕਿ ਕਹਿੰਦੇ ਵੀਡੀਓਜ਼ ਹਟਾਓ ਜਿਹੜੀਆਂ ਪਲੇਟਫਾਰਮਸ ਦੇ ਉੱਪਰ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਨੇ। ਇਸ ਦੇ ਲਈ ਨੋਟਿਸ ਦਿੱਤਾ ਗਿਆ ਹੈ। ਇਹ ਕੀ ਮਾਜਰਾ ਹੈ ਜੀ? ਹੁਣ ਇਹਨਾਂ ਵੀਡੀਓਜ਼ ਤੋਂ ਕੀ ਖਤਰਾ ਹੈ, ਜਾਂ ਫਿਰ ਇਹ ਕਿਹੋ ਜੀ ਗੱਲ ਹੁੰਦੀ ਹੈ ਕਿ ਵੀਡੀਓਜ਼ ਹਟਾਉਣੀਆਂ ਜ਼ਰੂਰੀ ਨੇ ਜਾਂ ਸੰਵੇਦਨਸ਼ੀਲ ਮੁੱਦਾ ਹੈ? ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਸਟੈਂਪੇਡ ਹੋਇਆ ਸੀ ਦਿੱਲੀ ਰੇਲਵੇ ਸਟੇਸ਼ਨ ਤੇ ਉਹਦੀ ਵੀਡੀਓਜ਼ ਬਹੁਤ ਸਾਰੀਆਂ ਇੰਸਟਾਗ੍ਰਾਮ ਜਾਂ ਫਿਰ ਟਵਿੱਟਰ, ਜਿਹੜਾ ਕਿ ਅੱਜ ਕੱਲ ਐਕਸ ਕਿਹਾ ਜਾਂਦਾ ਹੈ, ਤੇ ਫੇਸਬੁੱਕ ਤੇ ਬਹੁਤ ਵਾਇਰਲ ਹੋਈਆਂ ਸੀਗੀਆਂ। ਤੇ ਹੁਣ ਰੇਲਵੇ ਮਿਨਿਸਟਰੀ ਨੇ ਕਿਹਾ ਕਿ ਕਿਉਂਕਿ ਹਜੇ ਰੇਲਵੇ ਸਟੇਸ਼ਨਾਂ ਤੇ ਲਗਾਤਾਰ ਜਿਹੜੀ ਕਰਾਊਡ ਹੈਗੀ ਆ, ਭੀੜ ਹੈਗੀ ਆ, ਉਹ ਲਗਾਤਾਰ ਹੁੰਦੀ ਹੈਗੀ ਆ, ਤੇ ਉਹਨਾਂ ਨੂੰ ਆਪਣੇ ਆਪਰੇਸ਼ਨਸ 'ਚ ਦਿੱਕਤ ਆ ਸਕਦੀ ਹੈ। ਕੋਈ ਉਹਨਾਂ ਜਿਹੜੀਆਂ ਸਟੈਂਪੇਡ ਦੀਆਂ ਵੀਡੀਓਜ਼ ਸੀਗੀਆਂ ਉਹਨਾਂ ਨੂੰ ਦੁਬਾਰੇ ਤੋਂ ਗਲਤ ਸੂਚਨਾ ਨਾਲ ਕੋਈ ਸ਼ੇਅਰ ਕਰ ਸਕਦਾ ਹੈਗਾ। ਇਸ ਕਰਕੇ ਇਹ ਵੀਡੀਓਜ਼ ਡਿਲੀਟ ਕੀਤੀਆਂ ਜਾਣ, ਇਹ ਰੇਲਵੇ ਨੇ ਆਰਗੂਮੈਂਟ ਦਿੱਤਾ। ਤੇ 288 288 ਵੀਡੀਓਜ਼ ਨੂੰ ਹਟਾਉਣ ਦੀ ਗੱਲ ਕਹੀ ਹੈ। ਟਵਿੱਟਰ ਨੂੰ ਵੀ, ਐਕਸ ਨੂੰ ਵੀ ਨੋਟਿਸ ਦਿੱਤਾ ਗਿਆ, ਤੇ ਜਿਹੜੇ ਇੰਸਟਾਗ੍ਰਾਮ ਹੈਗਾ ਉਹਨੂੰ ਵੀ ਕਿਹਾ ਗਿਆ ਹੈਗਾ। ਤੇ 36 ਘੰਟਿਆਂ ਉਹ ਜਿਹੜਾ ਘਟਨਾਕ੍ਰਮ ਸੀਗਾ ਉਹਦੇ ਆਲੇ ਦੁਆਲੇ ਜਿਹੜਾ 36 ਘੰਟੇ ਸੀਗੇ, ਉਹਦੇ ਦੌਰਾਨ ਜਿੰਨੀਆਂ ਵੀ ਵੀਡੀਓ ਸੀ ਉਹਨਾਂ ਨੂੰ ਹਟਾਉਣ ਵਾਸਤੇ ਕਿਹਾ ਗਿਆ ਮੋਟਾ। ਤੇ ਉਹਨਾਂ ਨੇ ਆਪਣਾ ਜਿਹੜਾ ਰੇਲਵੇ ਬੋਰਡ ਦਾ ਜਿਹੜਾ IT ਐਕਟ ਹੈ 79(3) ਵੀ ਉਹਦਾ ਇੱਕ ਹਵਾਲਾ ਦਿੱਤਾ ਹੈ ਕਿ ਸਾਡੇ ਕੋਲ ਇਹ ਅਧਿਕਾਰ ਹੈਗਾ। ਤੇ ਬਲੋਕਿੰਗ ਕਮੇਟੀ ਦੇ ਜ਼ਰੀਏ ਇਹ ਭੇਜਿਆ ਗਿਆ ਹੈਗਾ। ਜਿਹੜਾ IT ਮਿਨਿਸਟਰੀ ਹੈਗੀ ਉਹਦੀ ਜਿਹੜੀ ਬਲੋਕਿੰਗ ਕਮੇਟੀ ਹੈ ਉਹਦੇ ਵੱਲੋਂ ਇਹ ਭੇਜਿਆ ਗਿਆ ਹੈਗਾ। ਤੇ ਇਹ ਜਿਹੜਾ ਵੀਡੀਓ ਪਲੇਟਫਾਰਮਸ ਨੂੰ ਵੀਡੀਓ ਹਟਾਉਣ ਦਾ ਜਿਹੜਾ ਅਧਿਕਾਰ ਹੈਗਾ ਇਹ ਦਸੰਬਰ ਮਹੀਨੇ 'ਚ ਹੀ ਮਿਲਿਆ ਸੀ, ਤੇ ਹੁਣ ਇਸਤੇਮਾਲ ਵੀ ਕੀਤਾ ਜਾ ਰਿਹਾ ਹੈਗਾ। ਤੇ ਮੈਨੂੰ ਲੱਗਦਾ ਕਿ ਜਿਹੜੇ ਜਿੰਨੇ ਵੀ ਪਲੇਟਫਾਰਮ ਹੈਗੇ ਉਹਨਾਂ ਨੂੰ ਹਟਾਉਣਾ ਤਾਂ ਪਊਗਾ, ਕਿਉਂਕਿ ਰੇਲਵੇ ਲਗਾਤਾਰ ਇਹ ਕਹਿ ਰਿਹਾ ਹੈ ਕਿ ਭਾਈ ਇਹਨਾਂ ਵੀਡੀਓਜ਼ ਦਾ ਇਸਤੇਮਾਲ ਹੁਣ ਦੁਬਾਰੇ ਤੋਂ ਕੀਤਾ ਜਾ ਸਕਦਾ, ਦੁਬਾਰੇ ਤੋਂ ਇਹਨਾਂ ਨੂੰ ਰੀਸ਼ੇਅਰ ਕਰਕੇ ਉੱਥੇ ਅਫਵਾਹਬਾਜ਼ੀ ਫੈਲਾਈ ਜਾ ਸਕਦੀ ਹੈ। ਇਹ ਆਰਗੂਮੈਂਟ ਲਗਾਤਾਰ ਦੇ ਰਿਹਾ। ਹੁਣ ਇਹ ਦੇਖਣਾ ਹੋਊਗਾ ਇਹਨਾਂ ਵੀਡੀਓ 'ਚ ਕਿ ਜਿਹੜੇ ਓਬਜੈਕਟਿਵ ਰਿਪੋਰਟਿੰਗ ਸੀਗੀ ਨਿਊਜ਼ ਚੈਨਲਾਂ ਵੱਲੋਂ, ਕਦੇ ਉਹਨੂੰ ਤਾਂ ਡਿਲੀਟ ਕਰਾਉਣ ਦੀ ਗੱਲ ਨਹੀਂ ਹੋ ਰਹੀ। ਇੱਕ ਇਹ ਦੇਖਣ ਵਾਲੀ ਗੱਲ ਹੈ, ਮਤਲਬ ਜਿਹੜਾ IT ਸੈੱਲ ਜਾਂ ਫਿਰ ਜਿਹੜੀ ਭ੍ਰਾਮਕ ਵੀਡੀਓਜ਼ ਹੁੰਦੀਆਂ ਨੇ ਜਾਂ ਫੇਕ ਵੀਡੀਓਜ਼ ਹੁੰਦੀਆਂ ਨੇ ਜਾਂ ਫੇਕ ਹੈਡਿੰਗ ਨਾਲ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਨੇ, ਉਹਨਾਂ ਨੂੰ ਹਟਾਉਣ 'ਚ ਮੈਨੂੰ ਕੋਈ ਸਮੱਸਿਆ ਨਹੀਂ ਲੱਗਦੀ। ਪਰ ਜੇ ਓਬਜੈਕਟਿਵ ਰਿਪੋਰਟਿੰਗ ਹੁੰਦੀ ਹੈ ਜਿਹੜੀ ਚੈਨਲਾਂ ਵੱਲੋਂ ਕੀਤੀ ਗਈ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਚੈਨਲ ਮੌਜੂਦ ਹਨ, ਹਿੰਦੀ ਮੀਡੀਆ ਤਾਂ ਦਿੱਲੀ 'ਚ ਹੀ ਬੈਠਦਾ ਹੈਗਾ, ਤੇ ਉੱਥੇ ਬਹੁਤ ਸਾਰੀ ਕਵਰੇਜ ਹੋਈ ਹੈ। ਜੇ ਉਹਨਾਂ ਦੇ ਵੀਡੀਓਜ਼ ਹਟਾਉਣ ਦੀ ਗੱਲ ਆਊਗੀ, ਮੈਨੂੰ ਲੱਗਦਾ ਕਿ ਉਹ ਪ੍ਰੋਬਲਮੈਟਿਕ ਹੋਊਗਾ। ਤੇ ਇਹ ਦੇਖਣ ਵਾਲਾ ਕਿ ਜਿਹੜਾ 288 ਵੀਡੀਓਜ਼ ਹਟਾਉਣ ਲਈ ਕਿਹਾ ਗਿਆ ਹੈਗਾ ਉਹ ਕਿਹੜੀਆਂ ਵੀਡੀਓਜ਼ ਨੇ ਤੇ ਕੀ ਉਹਦਾ ਅਸਰ ਪਵੇਗਾ, ਇਹ ਦੇਖਣ ਵਾਲਾ ਜੀ। ਸੋ ਦੇਖਾਂਗੇ ਇਸ ਤੇ ਬਣਦਾ ਕੀ ਹੈ। ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਰਿਪੋਰਟਿੰਗ ਹੋਈ ਹੈ ਆਬਜੈਕਟਿਵ, ਜਿੱਦਾਂ ਤੁਸੀਂ ਉਸ ਦਿਨ ਜ਼ਿਕਰ ਵੀ ਕੀਤਾ ਸੀ ਕਿ ਇੱਕ ਮਹਿਲਾ ਪੱਤਰਕਾਰ ਸੀ ਜਿਸ ਦਾ ਫੋਨ ਵੀ ਉਸ ਦਿਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਬਾਅਦ ਚੋਂ ਉਹਨਾਂ ਨੇ ਲੈ ਕੇ ਉਹ ਜਿਹੜੀ ਫੁਟੇਜ ਸੀ ਉਹ ਆਪਣੇ ਚੈਨਲ ਦੇ ਉੱਪਰ ਚਲਾਈ ਵੀ ਸੀ। ਉਹ ਇਹੋ ਜਿਹੀਆਂ ਚੀਜ਼ਾਂ ਵੀ ਹੋਈਆਂ ਨੇ ਕਿ ਉਹਨਾਂ ਨੂੰ ਵੀ ਹਟਾਇਆ ਜਾਊਗਾ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। 200 ਤੋਂ ਵੱਧ ਇਹਨਾਂ ਦੇ ਵੱਲੋਂ ਲਿੰਕ ਜਿਹੜੇ ਦਿੱਤੇ ਗਏ ਨੇ ਹਟਾਉਣ ਦੇ ਲਈ, ਉਹ ਹਟਾਉਣਗੇ ਹੁਣ ਜਾਂ ਨਹੀਂ, ਇਹ ਦੇਖਦੇ ਹਾਂ। ਪਰ ਆਪਾਂ ਅਗਲੀ ਖਬਰ ਤੇ ਚੱਲੀਏ। ਪ੍ਰਯਾਗਰਾਜ ਮਹਾਕੁੰਭ ਜਿੱਥੇ ਚੱਲ ਰਿਹਾ ਹੈ ਉੱਥੋਂ ਦਾ ਜ਼ਿਕਰ ਕਰੀਏ ਤਾਂ ਉੱਥੇ ਜਿਹੜੇ ਲੋਕ ਨਹਾਉਣ ਆ ਰਹੇ ਨੇ, ਖਾਸ ਤੌਰ ਤੇ ਮਹਿਲਾਵਾਂ, ਉਹਨਾਂ ਦੀਆਂ ਨਹਾਉਂਦਿਆਂ ਦੀਆਂ ਵੀਡੀਓਜ਼ ਜਨਤਕ ਹੋ ਰਹੀਆਂ ਨੇ, ਵੀਡੀਓਜ਼ ਬਣਾ ਕੇ ਵੇਚੀਆਂ ਜਾ ਰਹੀਆਂ ਨੇ, ਤੇ ਉੱਪਰੋਂ ਇੱਕ ਹਸਪਤਾਲਾਂ ਦੇ CCTV ਕੈਮਰੇ ਵੀ ਹੈਕ ਕਰਕੇ ਵੀਡੀਓਜ਼ ਬਣਾਈਆਂ ਗਈਆਂ ਨੇ। ਇਹ ਮਾਜਰਾ ਕੀ ਹੈ? ਅਰੈਸਟ ਵੀ ਹੋਏ ਨੇ ਕੁਝ ਲੋਕ। ਹਾਂ, ਇਹਦੇ 'ਚ ਅਰੈਸਟਿੰਗ ਹੋਈ ਹੈ, ਤੇ ਇਹ ਜਿਹੜਾ ਮਾਜਰਾ ਸਾਰਾ ਹੈਗਾ
ਇਹ ਜਿਹੜੇ ਮਹਿਲਾਵਾਂ ਨਹਾ ਰਹੀਆਂ ਸੀ ਉਹਨਾਂ ਦੇ ਜਿਹੜੇ ਜ਼ੂਮ ਕੈਮਰਾਜ਼ ਹੋ ਗਏ ਜਾਂ ਫਿਰ ਅੱਜ ਕੱਲ ਤਾਂ ਫੋਨ ਵੀ ਏਦਾਂ ਦੇ ਹੋ ਗਏ ਜਿਨ੍ਹਾਂ ਦੀ ਜ਼ੂਮਿੰਗ ਬਹੁਤ ਜ਼ਿਆਦਾ ਹੈਗੇ ਆ, ਉਹਨਾਂ ਤੋਂ ਤਿੰਨ ਮੁੰਡੇ ਸੀਗੇ ਉਹ ਵੀਡੀਓਜ਼ ਬਣਾ ਰਹੇ ਸੀਗੇ। ਤੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ, ਇਹਨਾਂ ਦੇ ਮੋਬਾਈਲ ਚੈੱਕ ਕੀਤੇ ਗਏ ਤੇ ਇਹਨਾਂ ਕੋਲ ਇੱਕ ਵੱਡਾ ਜਿਹੜਾ ਇੱਕ ਨੈਟਵਰਕ ਵੀ ਲੱਭਿਆ। ਇਹਨਾਂ ਨੇ ਘੱਟੋ ਘੱਟ 60-70 ਹਸਪਤਾਲਾਂ ਨੂੰ ਵੀ ਟਾਰਗੇਟ ਕੀਤਾ ਤੇ ਸੀਸੀਟੀਵੀ ਫੁਟੇਜ ਰਾਹੀਂ ਜਿਹੜੇ ਮਹਿਲਾਵਾਂ ਦੀ ਡਿਲੀਵਰੀ ਹੁੰਦੀ ਹੈ ਜਾਂ ਫਿਰ ਮਹਿਲਾਵਾਂ ਦੇ ਜਿਹੜੇ ਅੱਡ-ਅੱਡ ਕਿਸਮ ਦੇ ਆਪਰੇਸ਼ਨ ਹੋ ਗਏ ਜਾਂ ਫਿਰ ਉਹਨਾਂ ਦੇ ਜਿਹੜੇ ਜਨਾਨ ਰੋਗ ਹੈਗੇ ਆ ਉਹਨਾਂ ਦੇ ਜੀ ਜਿਹੜੀ ਵੀਡੀਓਜ਼ ਹੈਗੇ ਫੁਟੇਜ ਹੈ ਉਹ ਵੀ ਇਹਨਾਂ ਨੇ ਚੱਕੀ ਹੋਈ ਹੈ। ਤੇ ਇਹ ਅੱਡ-ਅੱਡ ਨੈਸ਼ਨਲ ਦੂਜੇ ਦੇਸ਼ਾਂ ਦੇ ਕਿਤੇ ਨਾ ਕਿਤੇ ਆਈਪੀ ਐਡਰੈਸ ਤੋਂ ਇਹ ਸਾਰਾ ਕੁਝ ਕਰ ਰਹੇ ਸੀਗੇ, ਹੈਕਿੰਗ ਵਗੈਰਾ ਵੀ ਕਰ ਰਹੇ ਸੀਗੇ ਤੇ YouTube ਚੈਨਲਾਂ ਨੂੰ ਵੇਚ ਵੀ ਰਹੇ ਸੀ। ਤੇ ਇਹਨਾਂ ਨੇ ਆਪਣੇ YouTube ਚੈਨਲ ਕ੍ਰੀਏਟ ਕੀਤੇ ਹੋਏ ਸੀ, ਉਹਨਾਂ ਤੋਂ ਆਡੀਅנס ਖਿੱਚ ਕੇ ਫਿਰ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀਗੇ। ਇੱਕ ਜੀ ਪੂਰਾ ਧੰਦਾ ਬਣਾਇਆ ਹੋਇਆ ਸੀ ਤੇ ਲੱਖਾਂ ਰੁਪਏ ਦਾ ਕਾਰੋਬਾਰ ਸੀਗਾ ਇਹ। ਤੇ ਟੈਲੀਗ੍ਰਾਮ ਚੈਨਲ ਹੁੰਦਾ ਸੀ ਇਹਨਾਂ ਕੋਲ ਤੇ ਉਸ ਟੈਲੀਗ੍ਰਾਮ ਚੈਨਲ 'ਚ ਇਹ ਇਹਨਾਂ ਫੁਟੇਜ ਨੂੰ ਵੀਡੀਓਜ਼ ਨੂੰ ਵੇਚਦੇ ਸੀਗੇ। ਤੇ ਜੀ ਜਿਹੜੇ ਅਹਿਮਦਾਬਾਦ ਤੋਂ ਗੁਜਰਾਤ ਪੁਲਿਸ ਨੇ ਪਹਿਲਾਂ ਇਹਨਾਂ ਤੇ ਕਾਰਵਾਈ ਕੀਤੀ ਹੈਗੀ ਆ ਤੇ ਇਹਨਾਂ ਨੂੰ ਚੱਕਿਆਗਾ। ਤੇ ਕੁੰਭ ਦੀ ਬਹੁਤ ਸਾਰੀ ਵੀਡੀਓਜ਼ ਜਿਹੜੀਆਂ YouTube ਵਗੈਰਾ ਤੇ ਜਾਂ ਫਿਰ ਜਿਹੜੀ ਬਹੁਤ ਘਟੀਆ ਕਿਸਮ ਦੀ ਵੀਡੀਓਜ਼ ਹੈਗੀਆਂ ਉਹ ਇਹਨਾਂ ਵੱਲੋਂ ਹੀ ਅਪਲੋਡ ਕੀਤੀਆਂ ਗਈਆਂ ਸੀ, ਇਸ ਕਰਕੇ ਕਾਰਵਾਈ ਹੋਈ ਹੈ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜੀ ਟੈਕਨੋਲੋਜੀ ਹੈਗੀ ਉਹਦੀ ਦੁਰਵਰਤੋਂ ਵੀ ਲੋਕ ਕਰਦੇ ਨੇ ਤੇ ਉੱਥੋਂ ਪੈਸੇ ਜੀ ਜੀ ਬਣਾਉਣ ਦੀ ਸੋਚਦੇ ਨੇ। ਬਸ ਇਹ ਉਹੀ ਕੇਸ ਹੈਗਾ ਜੀ। ਜੀ ਸੋ ਜੋ ਵੀ ਹੈ ਇਹ ਬਹੁਤ ਮੰਦਭਾਗਾ ਹੈ। ਇਸ ਤਰੀਕੇ ਦੇ ਨਾਲ ਲੋਕ ਆਪਣੀ ਆਸਥਾ ਲੈ ਕੇ ਜਾਂਦੇ ਨੇ ਧਰਮ ਨੂੰ ਪੂਜਣ ਦੇ ਲਈ, ਪਰ ਉੱਥੇ ਜਦੋਂ ਇਹ ਜਿਹਾ ਹਰਕਤਾਂ ਕਰਨ ਵਾਲੇ ਹੁੰਦੇ ਨੇ ਤਾਂ ਆਪਾਂ ਹੋਰ ਸ਼ੋਜ਼ ਦੀ ਤਾਂ ਗੱਲ ਕਰਦੇ ਹਾਂ ਕਿ ਭੱਦੀਆਂ ਟਿੱਪਣੀਆਂ ਭੱਦੇ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ, ਪਰ ਜਿਹੜੀ ਸਮਾਜ ਦੇ ਵਿੱਚ ਭੱਦੇ ਕਿਸਮ ਦੇ ਲੋਕ ਨੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਤੇ ਵੀ ਨਿਗਾਹ ਰਹਿਣੀ ਚਾਹੀਦੀ ਹੈ। ਜਿੱਦਾਂ ਹੁਣ ਕਾਰਵਾਈ ਹੋਈ ਹੈ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ। ਪਰ ਆਪਾਂ ਚੱਲੀਏ ਅੱਗੇ ਜੀ। ਪਹਿਲਾਂ ਤਾਂ ਜਿਹੜੇ ਪਿਛਲੇ ਮੁੱਖ ਮੰਤਰੀ ਦਿੱਲੀ ਦੇ ਰਹਿ ਕੇ ਗਏ ਨੇ ਉਹਨਾਂ ਨੇ ਤਾਂ ਰਿਵਾਜ ਪਾਇਆ ਸੀ ਕਿ ਭਾਈ ਮੁੱਖ ਮੰਤਰੀ ਬਣ ਗਏ ਆਪਣੇ ਕੋਲ ਕੋਈ ਵਿਭਾਗ ਨਹੀਂ ਰੱਖਣਾ, ਆਪ ਕਲੀਨ ਚਿੱਟ ਸਾਫ਼ ਰਹਿਣਾ ਕਿ ਕੋਈ ਇਲਜ਼ਾਮ ਨਾ ਲੱਗੇ। ਹਾਲਾਂਕਿ ਫਿਰ ਵੀ ਲੱਗ ਗਏ, ਪਰ ਹੁਣ ਜਦੋਂ ਵਿਭਾਗਾਂ ਦੀ ਵੰਡ ਹੋ ਗਈ ਹੈ ਤੇਜ਼ੀ ਦੇ ਨਾਲ ਤਾਂ ਕੀ ਜਿਹੜੇ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਦੇ ਕੋਲ ਕੋਈ ਵਿਭਾਗ ਆਇਆ? ਕਿਹੜੇ ਕਿਹੜੇ ਅਹਿਮ ਵਿਅਕਤੀ ਨੂੰ ਕਿਹੜੇ ਕਿਹੜੇ ਅਹਿਮ ਵਿਭਾਗ ਦਿੱਤੇ ਗਏ ਨੇ, ਇਸ ਤੇ ਜ਼ਰਾ ਚਾਨਣਾ ਪਾਓ। ਹਾਂ ਦੇਖੋ, ਦਿੱਲੀ ਦੀ ਨਵੀਂ ਸਰਕਾਰ ਬਣੀ ਹੈ। ਕੱਲ ਆਪਾਂ ਨੇ ਜ਼ਿਕਰ ਕੀਤਾ ਸੀਗਾ ਕਿ ਰੇਖਾ ਗੁਪਤਾ ਹੋਣਾ ਨੇ ਜਿਹੜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ਤੇ 6 ਬੰਦਿਆਂ ਦੇ ਨਾਂ ਵੀ ਗਿਣਾਏ ਸੀ ਜਿਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ। ਕੱਲ ਰਾਤ ਨੂੰ ਦੇਰ ਰਾਤ ਨੂੰ ਇਹ ਅਨਾਉਂਸ ਹੋ ਗਿਆ ਸੀਗਾ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਕਿਹੜੇ ਕਿਹੜੇ ਵਿਭਾਗ ਮਿਲਣਗੇ। ਰੇਖਾ ਗੁਪਤਾ ਨੇ ਜਿਹੜਾ ਇੰਪੋਰਟੈਂਟ ਮਿਨਿਸਟਰੀ ਦੀ ਗੱਲ ਕਰੀਏ ਤਾਂ ਫਾਈਨੈਂਸ ਮਿਨਿਸਟਰੀ ਆਪਣੇ ਕੋਲ ਰੱਖੇ, ਉਸ ਤੋਂ ਇਲਾਵਾ ਵੀ 8 ਜਿਹੜੀਆਂ ਮਿਨਿਸਟਰੀਆਂ ਨੇ ਉਹਨਾਂ ਕੋਲ ਹੈਗੀਆਂ। ਤੇ ਜਿਹੜੇ ਵਿਜੇਂਦਰ ਗੁਪਤਾ ਹੈਗੇ ਉਹਨਾਂ ਨੂੰ ਸਪੀਕਰ ਬਣਾਇਆ ਹੈਗਾ ਤੇ ਮੋਹਨ ਸਿੰਘ ਬਿਸਟ ਨੂੰ ਡਿਪਟੀ ਸਪੀਕਰ ਬਣਾਇਆ ਹੈਗਾ। ਤੇ ਜਿਹੜੇ ਪ੍ਰਵੇਸ਼ ਵਰਮਾ ਜਿਹੜੇ ਸੀਐਮ ਦੇ ਰੇਸ 'ਚ ਵੀ ਸੀਗੇ ਉਹਨਾਂ ਨੂੰ ਡਿਪਟੀ ਸੀਐਮ ਕਹਿ ਕੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਜਾਊਗਾ, ਪਰ ਹਜੇ ਕਲੀਅਰ ਜੀ ਨਹੀਂ। ਉਹਨਾਂ ਨੂੰ ਜਿਹੜੇ ਵਿਭਾਗ ਦਿੱਤੇ ਗਏ ਨੇ ਉਹ ਇੱਕ ਤਾਂ PWD, ਇੱਕ ਜਿਹੜੇ ਵਿਧਾਇਕਾਂ ਦੇ ਮਾਮਲੇ ਹੈਗੇ ਆ ਉਹ, ਇੱਕ ਇਰੀਗੇਸ਼ਨ ਐਂਡ ਫੂਡ ਕੰਟਰੋਲ, ਵਾਟਰ ਅਤੇ ਗੁਰਦੁਆਰਾ ਇਲੈਕਸ਼ਨ। ਇਹ 5 ਜਿਹੜੇ ਵਿਭਾਗ ਹੈਗੇ ਆ ਉਹ ਪ੍ਰਵੇਸ਼ ਵਰਮਾ ਨੂੰ ਦਿੱਤੇ ਗਏ ਨੇ। ਆਸ਼ੀਸ਼ ਸੂਦ ਨੂੰ ਵੀ ਹੋਮ, ਇਲੈਕਟ੍ਰਿਸਿਟੀ, ਸ਼ਹਿਰੀ ਵਿਕਾਸ ਅਤੇ ਹਾਇਰ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ ਉਹ ਦਿੱਤੇ ਗਏ। ਮਨਜਿੰਦਰ ਸਿੰਘ ਸਰਸਾ ਬਾਰੇ ਗੱਲ ਕਰ ਲੈਂਦੇ ਆ ਕਿਉਂਕਿ ਪੰਜਾਬੀ ਵੀ ਇਹ ਸੋਚ ਰਹੇ ਸੀਗੇ ਕਿ ਸ਼ਾਇਦ ਮਨਜਿੰਦਰ ਸਿੰਘ ਸਰਸਾ ਦਾ ਵੀ ਦਾਅ ਲੱਗ ਸਕਦਾ ਹੈਗਾ ਮੁੱਖ ਮੰਤਰੀ ਵਜੋਂ। ਸਿੱਖ ਚਿਹਰਾ ਨੇ ਨਾਲੇ। ਹਾਂ, ਇੰਡਸਟਰੀਜ਼ ਦਿੱਤਾ ਗਿਆ ਹੈਗਾ। ਇੰਡਸਟਰੀਜ਼ ਇੱਕ ਮੇਨ ਇੰਡਸਟਰੀ ਹੁੰਦੀ, ਮੇਨ ਮਿਨਿਸਟਰੀ ਹੁੰਦੀ ਹੈ ਉਦਾਂ। ਇੰਡਸਟਰੀਜ਼ ਮਿਨਿਸਟਰੀ ਦਿੱਤੀ ਗਈ ਹੈਗੀ ਉਹਨਾਂ ਨੂੰ ਤੇ ਫੂਡ ਐਂਡ ਸਪਲਾਈ ਅਤੇ ਵਨਿਆ ਜੀਵ ਐਂਡ ਪਰਿਆਵਰਣ ਤਾਂ ਕੋਈ ਖਾਸ ਨਹੀਂ। ਇੰਡਸਟਰੀਜ਼ ਅਤੇ ਫੂਡ ਐਂਡ ਸਪਲਾਈ ਮੈਨੂੰ ਲੱਗਦਾ ਕਿ 2 ਇੰਪੋਰਟੈਂਟ ਮਿਨਿਸਟਰੀਆਂ ਤੁਸੀਂ ਕਹਿ ਸਕਦੇ ਹੋ ਦਿੱਲੀ ਦੇ ਹਿਸਾਬ ਜੀ ਨਾਲ। ਜੀ ਪ੍ਰੋਗਰਾਮ ਤੇ ਚੱਲਦਾ ਭਾਜੀ, ਪ੍ਰੋਗਰਾਮ ਚੱਲਦਾ। ਹਾਂ ਤੇ ਜੀ ਜੀ ਜੇ ਆਪਾਂ ਰਵਿੰਦਰ ਇੰਦਰਾ ਸਿੰਘ ਦੀ ਗੱਲ ਕਰੀਏ, ਉਹਨਾਂ ਨੂੰ ਸਮਾਜ ਕਲਿਆਣ, SC ST ਵੈਲਫੇਅਰ, ਕੋਆਪਰੇਟਿਵ ਇਲੈਕਸ਼ਨ ਇਹ ਦਿੱਤੇ ਗਏ। ਕਪਿਲ ਮਿਸ਼ਰਾ ਨੂੰ ਕਾਨੂੰਨ ਐਂਡ ਨਿਆਏ। ਇਹ ਦੇਖੋ ਜੀ ਕਪਿਲ ਮਿਸ਼ਰਾ ਜਿਹੜੇ ਦੰਗੇ ਭੜਕਾਉਣ ਵਾਸਤੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਉਹਨੂੰ ਵੀ ਕਾਨੂੰਨ ਐਂਡ ਨਿਆਏ ਦਿੱਤਾ ਗਿਆ। ਯਾਨੀ ਕਿ ਜਿਹੜਾ ਦੰਗੇ ਭੜਕਾਉਣ ਵਾਲਾ ਹੈਗਾ ਉਹਨਾਂ ਜਸਟਿਸ ਡਿਪਾਰਟਮੈਂਟ ਦਿੱਤਾ ਗਿਆ ਹੈਗਾ, ਲਾਅ ਐਂਡ ਜਸਟਿਸ। ਜੀ ਤੁਸੀਂ ਜੀ ਸੋਚ ਕੇ ਦੇਖੋ ਕਿੰਨਾ। ਤੇ ਲੇਬਰ ਐਂਡ ਐਮਪਲੋਇਮੈਂਟ, ਕਲਾ ਐਂਡ ਸੰਸਕ੍ਰਿਤੀ, पर्यटन,
ਮਤਲਬ ਕਲਾ ਐਂਡ ਸੰਸਕ੍ਰਿਤੀ, ਇਹ ਦੇਖੋ ਕਿ ਇਹ ਡਿਪਾਰਟਮੈਂਟ ਵੀ ਕਿਹਨੂੰ ਦਿੱਤਾ ਗਿਆ ਹੈਗਾ, ਜਿਹੜੇ ਉੱਥੇ ਹੇਟ ਮੋਂਗਰ ਮਤਲਬ ਜਿਹੜੀ ਘੱਟ ਗਿਣਤੀ ਦੇ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੇ ਘਟੀਆ ਨਾਅਰੇਬਾਜ਼ੀ ਕਰਨ ਵਾਲੇ ਨੂੰ ਕਲਾ ਐਂਡ ਸੰਸਕ੍ਰਿਤੀ ਦਿੱਤੀ ਗਈ ਹੈ ਕਿ ਉਹ ਫਿਰ ਉਹੀ ਸਿਖਾਉਣਗੇ ਕਲਾ 'ਚ। ਫਿਰ ਤੁਹਾਨੂੰ ਪਤਾ ਹੀ ਹੈ ਕਿਸ ਕਿਸਮ ਦੀ ਚੀਜ਼ਾਂ ਹੋਣਗੀਆਂ, ਤੇ ਕਲਾ ਦਾ ਨਵਾਂ ਜਨਰ ਪੇਸ਼ ਕਰ ਦੇਣਗੇ ਭਾਈ ਹੁਣ। ਹਾਂ, ਡਾਰਕ ਕਾਮੇਡੀ ਆਪਾਂ ਗੱਲ ਵੀ ਕਰ ਰਹੇ ਸੀ, ਜਿਆਦਾ ਡਾਰਕ ਕਾਮੇਡੀਆਂ ਕਰਨਗੇ। ਜੀ ਜੀ ਤੇ ਪੰਕਜ ਕੁਮਾਰ ਸਿੰਘ ਨੂੰ ਹੈਲਥ, ਫੈਮਿਲੀ ਵੈਲਫੇਅਰ, ਇਹ ਇਸ ਕਿਸਮ ਦੇ ਡਿਪਾਰਟਮੈਂਟ ਦਿੱਤੇ ਗਏ ਨੇ। ਇਹ ਮੋਟਾ ਹੈਗਾ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਪ੍ਰਵੇਸ਼ ਵਰਮਾ ਨੂੰ ਡਿਪਟੀ ਸੀਐਮ ਅਨਾਉਂਸ ਨਹੀਂ ਕੀਤਾ ਗਿਆ ਹੈਗਾ। ਇਹ ਬੜਾ ਵੱਡਾ ਝਟਕਾ ਹੈਗਾ, ਉਹਨਾਂ ਨੂੰ ਲੱਗ ਰਿਹਾ ਸੀ ਸ਼ਾਇਦ ਮੈਨੂੰ ਡਿਪਟੀ ਸੀਐਮ ਤਾਂ ਐਲਾਨ ਹੀ ਦੇਣਗੇ, ਤੇ ਇਹ ਹੈਗਾ। ਬਾਕੀ ਤਾਂ ਮਨਜਿੰਦਰ ਸਿੰਘ ਸਰਸਾ ਨੂੰ ਵੀ ਮੈਨੂੰ ਲੱਗਦਾ ਕਿ 1-2 ਡਿਪਾਰਟਮੈਂਟਾਂ ਛੱਡ ਕੇ ਕੋਈ ਅਹਿਮ ਡਿਪਾਰਟਮੈਂਟ ਨਹੀਂ ਦਿੱਤੇ ਗਏ। ਘੱਟੋ ਘੱਟ ਉਹਨਾਂ ਨੂੰ ਹੋਮ ਮਿਨਿਸਟਰੀ ਜਾਂ ਵਰਗੀ ਕੋਈ ਏਦਾਂ ਦਾ ਡਿਪਾਰਟਮੈਂਟ ਦਿੱਤਾ ਜਾ ਸਕਦਾ ਸੀਗਾ, ਉਹ ਨਹੀਂ ਦਿੱਤਾ ਗਿਆ। ਜੀ, ਸੋ ਮੈਂ ਜੋ ਇਸ ਚੋਂ ਦੇਖ ਪਾ ਰਿਹਾ, ਜੋ ਮੈਂ ਖੁਦ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਇਹ ਹੈ ਕਿ ਪ੍ਰਵੇਸ਼ ਵਰਮਾ ਨੂੰ ਨਾ ਸੀਐਮ ਬਣਾਉਣਾ ਜਾਂ ਉਹਨੂੰ ਡਿਪਟੀ ਸੀਐਮ ਵੀ ਨਾ ਬਣਾਉਣਾ ਇੱਕ ਪੰਜਾਬ ਨੂੰ ਲੈ ਕੇ ਮੂਵ ਹੋ ਸਕਦਾ ਹੈ, ਕਿਉਂਕਿ ਉਹਨੇ ਜਿੱਦਾਂ ਦੇ ਬਿਆਨ ਪੰਜਾਬ ਨੂੰ ਲੈ ਕੇ ਦਿੱਤੇ ਸੀ, ਹਾਲਾਂਕਿ ਉਹ ਬੀਜੇਪੀ ਨੂੰ ਸੌਂਪਦੇ ਨੇ, ਪਰ ਬੀਜੇਪੀ ਦਾ ਅਗਲਾ ਜਿਹੜਾ ਏਜੰਡਾ ਹੈ ਪੰਜਾਬ ਵੱਲ ਵਧਣ ਦੀ ਉਹਨਾਂ ਨੇ ਗੱਲ ਕੀਤੀ ਹੈ, ਉਹਦੇ ਅਕੋਰਡਿੰਗ ਉਹ ਫਿੱਟ ਨਹੀਂ ਬੈਠਦਾ, ਕਿਉਂਕਿ ਜੇ ਉਹਨੂੰ ਅੱਗੇ ਲਾਉਣਗੇ ਤਾਂ ਫਿਰ ਨਹੀਂ, ਪਰ ਗੁਰਪ੍ਰੀਤ, ਰੇਖਾ ਗੁਪਤਾ ਨੇ ਪੰਜਾਬ ਬਾਰੇ ਇਸ ਤੋਂ ਮਾੜਾ ਬੋਲਿਆ ਹੋਇਆ ਹੈ। ਉਹ ਕੀ ਆਖਿਆ? ਬਹੁਤ ਸਾਰੀ ਵੀਡੀਓਜ਼ ਡਿਲੀਟ ਹੋਈਆਂ ਨੇ, ਤੇ ਬਹੁਤ ਸਾਰੇ ਟਵੀਟ ਵੀ। ਜੇ ਤੁਸੀਂ ਜਿਹੜੇ ਡਿਲੀਟਡ ਟਵੀਟਸ ਨੂੰ ਆਰਕਾਈਵ ਚੋਂ ਜਾ ਕੇ ਲੱਭੋਗੇ ਤਾਂ ਕਿਸਾਨ ਅੰਦੋਲਨ ਬਾਰੇ ਰੇਖਾ ਗੁਪਤਾ ਨੇ ਠੀਕ ਠਾਕ ਗਲਤ ਟਵੀਟ ਕੀਤੇ ਹੋਏ ਨੇ, ਤੇ ਮੈਨੂੰ ਲੱਗਦਾ ਕਿ ਇਹ ਨਹੀਂ ਇਹਨਾਂ ਦਾ ਏਜੰਡਾ ਹੈਗਾ ਕਿ ਹਾਂ ਪੰਜਾਬ ਨੂੰ ਲੈ ਕੇ ਇੰਨੇ ਕੌਨਸ਼ੀਅਸ ਨਹੀਂ ਹੈਗੇ। ਪੰਜਾਬ ਨੂੰ ਤਾਂ ਹੁਣ ਤੁਸੀਂ ਦੇਖੋ ਕਿ ਇਹਨਾਂ ਦਾ ਜਣਾ ਖਣਾ ਮੰਤਰੀ ਪੰਜਾਬ ਦੇ ਉਲਟ ਬਿਆਨ ਦੇ ਦਿੰਦਾ ਹੈ, ਆਮ ਹੀ ਦੇ ਦਿੰਦਾ, ਕੈਬਨਿਟ ਮਿਨਿਸਟਰ ਦੇ ਦਿੰਦਾ ਹੈ, ਤੁਸੀਂ ਆਪ ਹੀ ਦੇਖੋ, ਤੇ ਇਹਨਾਂ ਨਹੀਂ ਇਹ ਲੋੜ ਮੰਨਦੇ। ਤੇ ਮੈਨੂੰ ਲੱਗਦਾ ਕਿ ਪੰਜਾਬ ਨੂੰ ਲੈ ਕੇ ਜਿਸ ਹਿਸਾਬ ਨਾਲ ਇਹਨਾਂ ਦਾ ਏਜੰਡਾ ਹੈਗਾ, ਉਹ ਇੰਨਾ ਸਿੱਧਾ ਏਜੰਡਾ ਨਹੀਂ ਹੈਗਾ। ਇਹਨਾਂ ਦਾ ਏਜੰਡਾ ਮੈਨੂੰ ਲੱਗਦਾ ਕਿ ਦੂਜੇ ਕਿਸਮ ਦਾ ਹੈਗਾ, ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਏਜੰਡਾ ਪਹਿਲਾਂ, ਉਹ ਕਲਚਰਲ ਤੌਰ ਤੇ ਪੰਜਾਬ ਨੂੰ ਕਮਜ਼ੋਰ ਕਰਨ ਵਾਲਾ। ਮੇਰੀ ਅੰਡਰਸਟੈਂਡਿੰਗ ਅੱਡ ਕਿਸਮ ਦੀ ਹੈ। ਪੰਜਾਬ ਦੇ ਪੱਤਰਕਾਰ ਹੈਗੇ ਤੇ ਇੰਟੈਲੈਕਚੁਅਲ ਹੈਗੇ, ਉਹਨਾਂ ਨੂੰ ਮੈਂ ਸੁਣਦਾ ਰਹਿੰਦਾ। ਆਰਐਸਐਸ ਬੀਜੇਪੀ ਦਾ ਮੇਨ ਪਹਿਲਾ ਟਾਰਗੇਟ ਹੈਗੀਆਂ ਸਿੱਖ ਸੰਸਥਾਵਾਂ। ਇਹਨਾਂ ਦਾ ਪਹਿਲਾ ਏਜੰਡਾ ਇਹ ਹੈ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾਵੇ, ਤੋੜਿਆ ਜਾਵੇ। ਸਿੱਖ ਸੰਸਥਾਵਾਂ ਦੇ ਜਿਹੜੇ ਜਾਂ ਫਿਰ ਜਿਹੜੀ ਪੰਥਕ ਪੋਲਿਟਿਕਸ ਹੈ ਉਹਨੂੰ ਇੱਧਰ ਉੱਧਰ ਕੀਤਾ ਜਾਵੇ। ਇਹ ਇਹਨਾਂ ਦਾ ਪਹਿਲਾ ਏਜੰਡਾ ਹੈਗਾ। ਇਹ ਇਹਨਾਂ ਦਾ ਪਹਿਲਾ ਏਜੰਡਾ ਇਹ ਨਹੀਂ ਕਿ ਡਾਇਰੈਕਟਲੀ ਪੰਜਾਬ 'ਚ ਐਂਟਰ ਕਰ ਜਾਣਗੇ। ਇਹਨਾਂ ਦਾ ਮੈਂ ਇੱਕ ਦਿਨ ਵੇਖ ਰਿਹਾ ਸੀਗਾ ਕਿ ਜਿਹੜੇ ਆਰਐਸਐਸ ਦੇ ਇੰਟੈਲੈਕਚੁਅਲ ਸੀਗੇ, ਉਹ ਪੰਜਾਬ ਬਾਰੇ ਕੀ ਡਿਸਕਸ਼ਨਾਂ ਕਰ ਰਹੇ ਨੇ। ਇਹਨਾਂ ਦਾ ਪਹਿਲਾ ਜਿਹੜਾ ਆਬਜੈਕਟਿਵ ਹੈਗਾ ਉਹ ਇਹ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਨੈਰੇਟਿਵ ਹੈ ਉਹ ਆਪਣੇ ਹੱਥ ਲਈਏ। ਪੰਜਾਬ 'ਚ ਪੈਨੀਟ੍ਰੇਟ ਕਰਨਾ ਚਾਹੁੰਦੇ ਨੇ, ਤੇ ਪੰਜਾਬ ਦਾ ਜਿਹੜਾ ਨੈਰੇਟਿਵ ਵਾਲਾ ਜਿਹੜਾ ਸਾਰੀ ਬਾਗਡੋਰ ਹੈਗੀ, ਆਪਾਂ ਨੂੰ ਪਤਾ ਹੈ ਕਿ ਪੰਥਕ ਪੋਲਿਟਿਕਸ ਕੋਲ ਹੈਗੀ ਆ, ਤੇ ਉੱਥੋਂ ਪਹਿਲਾਂ ਉਹਨਾਂ ਨੂੰ ਤੋੜ ਕੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਉਹ ਨੈਰੇਟਿਵ ਵਾਲੀ ਬਾਗਡੋਰ ਆਪਣੇ ਕੋਲ ਲੈਣਾ ਚਾਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਅਗਲੇ ਪ੍ਰੋਜੈਕਟ ਨੇ ਉਸ ਤੇ ਕੰਮ ਕਰਨਗੇ। ਮੈਨੂੰ ਲੱਗਦਾ ਕਿ ਇਹ ਬਹੁਤ ਕਾਹਲੀ ਨਹੀਂ ਕਰੇ ਪੰਜਾਬ ਵਾਲੇ ਮਾਮਲੇ 'ਚ। ਇਹਨਾਂ ਨੂੰ ਤੁਸੀਂ ਜੇ ਇਹ ਸੋਚੋ ਕਿ 2027 ਇਹਨਾਂ ਵਾਸਤੇ ਕੋਈ ਟਾਰਗੇਟ ਹੈਗਾ, ਮੈਨੂੰ ਲੱਗਦਾ ਕਿ ਉਸ ਤੋਂ ਅੱਗੇ ਦੀ ਸੋਚ ਰਹੇ ਨੇ। ਇਹ 2-3 ਸਾਲ ਦਾ ਪਲਾਨ ਨਹੀਂ ਕਰਦੇ। ਆਰਐਸਐਸ ਨੇ ਇੰਡੀਆ ਦੇ ਵਿੱਚ ਆਪਣੇ ਪੈਰ ਪਸਾਰਨ ਵਾਸਤੇ ਪੂਰੇ 100 ਸਾਲ ਲਏ ਨੇ। ਹੁਣ 2025 ਚ ਆਪਾਂ ਬੈਠੇ ਆ, ਤੇ ਇਹਨਾਂ ਦਾ 100ਵਾਂ ਸਾਲ ਖਤਮ ਹੋ ਰਿਹਾ, ਤੇ ਅੱਜ ਦੇ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਆਰਐਸਐਸ ਦੇ ਜਿਹੜੇ ਪੂਰਾ ਮੱਕੜ ਜਾਲ ਹੈਗਾ ਉਹ ਫੈਲ ਚੁੱਕਿਆ ਗਾ, ਤੇ 100 ਸਾਲ ਲਏ। ਮੈਨੂੰ ਲੱਗਦਾ ਕਿ ਪੰਜਾਬ ਨੂੰ ਲੈ ਕੇ ਵੀ ਇਹਨਾਂ ਦਾ ਘੱਟੋ ਘੱਟ 7-8-10 ਸਾਲ ਦਾ ਪਲਾਨ ਹੋਊਗਾ। ਇਹ ਲੰਬਾ ਪਲਾਨ ਹੈ। ਹਾਂ, ਇਹ ਨਹੀਂ ਸੋਚਦੇ। ਹੁਣ ਪ੍ਰਾਇਮਰੀ ਤੌਰ ਤੇ ਤਾਂ ਜਿਹੜਾ ਹਿੰਦੀ ਬੈਲਟ ਹੈ ਤੇ ਹਿੰਦੀ ਦੇ ਜਿੰਨੇ ਵੀ ਆਗੂ ਨੇ ਉਹ ਤਾਂ ਪੰਜਾਬ ਨੂੰ ਸਰੇਆਮ ਹੀ ਬਦਨਾਮ ਕਰਦੇ ਨੇ, ਤੇ ਮੈਨੂੰ ਲੱਗਦਾ ਕਿ ਪ੍ਰਵੇਸ਼ ਵਰਮਾ ਵਾਲੇ ਮਾਮਲੇ 'ਚ ਉਹ ਮੈਨੂੰ ਚੀਜ਼ ਨਹੀਂ ਲੱਗਦੀ। ਜੀ, ਸੋ ਆਪਾਂ ਅੱਗੇ ਚੱਲੀਏ। ਇਸੇ ਦੇ ਨਾਲ ਦਿੱਲੀ ਦੇ ਵਿੱਚ ਵਿਧਾਨ ਸਭਾ ਦਾ ਸਦਨ ਸੈਸ਼ਨ ਵੀ ਰੱਖ ਦਿੱਤਾ ਗਿਆ ਹੈ, ਤੇ ਜਿਹੜੇ ਸਾਬਕਾ ਹੋ ਚੁੱਕੇ ਨੇ ਮੰਤਰੀ ਵਿਧਾਇਕ, ਉਹਨਾਂ ਦੇ ਸਟਾਫ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਖਾਸ ਤੌਰ ਤੇ ਆਪ ਵਾਲਿਆਂ ਦੇ। ਆਮ ਆਦਮੀ ਪਾਰਟੀ ਜਿਵੇਂ ਅਤੀਸ਼ੀ ਮਾਰਲੀਨਾ ਹੋ ਰਹੀ ਸੀਗੇ, ਉਹ ਤਾਂ ਸੀਐਮ ਸੀਗੇ, ਉਹਨਾਂ ਦਾ ਸਟਾਫ ਵੀ ਸਾਰਾ ਵਾਪਸ ਬੁਲਾ ਲਿਆ ਹੈਗਾ,
ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੰਤਰੀ ਸੀਗੇ ਉਹਨਾਂ ਦਾ ਸਟਾਫ ਵੀ ਵਾਪਸ ਡਿਪਾਰਟਮੈਂਟਾਂ ਵਿੱਚ, ਉਹਨਾਂ ਸਟਾਫ ਨੂੰ ਕਿਹਾ ਗਿਆ ਕਿ ਤੁਸੀਂ ਵਾਪਸ ਡਿਪਾਰਟਮੈਂਟਾਂ 'ਚ ਰਿਪੋਰਟ ਕਰੋ। 24 ਤੋਂ 27 ਫਰਵਰੀ ਨੂੰ ਜਿਹੜਾ ਸੈਸ਼ਨ ਹੈ ਦਿੱਲੀ ਦਾ, ਤੇ ਸਹੁੰ ਚੁੱਕ ਹੀ ਸੈਸ਼ਨ ਤੁਸੀਂ ਕਹਿ ਸਕਦੇ ਹੋ, ਇਹਦੇ 'ਚ ਸਹੁੰ ਚੁਕਾਈ ਜਾਣਗੀਆਂ। ਪ੍ਰੋਟੈਮ ਸਪੀਕਰ ਅਰਵਿੰਦਰ ਸਿੰਘ ਲਵਲੀ ਨੂੰ ਬਣਾਇਆ ਗਿਆ ਹੈਗਾ ਪ੍ਰੋਟੈਮ। ਅਰਵਿੰਦਰ ਸਿੰਘ ਲਵਲੀ ਵੀ ਉਦਾਂ ਇੱਕ ਸਿੱਖ ਚਿਹਰਾ ਰਹੇ ਨੇ ਦਿੱਲੀ ਦੀ ਜੀ ਸਿਆਸਤ 'ਚ, ਹਾਲਾਂਕਿ ਇਸ ਵਾਰ ਉਹ ਕੁਝ ਕਰ ਨਹੀਂ ਪਾਏ। ਪਹਿਲਾਂ ਕਾਂਗਰਸ 'ਚ ਹੁੰਦੇ ਸੀ, ਬੀਜੇਪੀ 'ਚ ਸ਼ਿਫਟ ਮਾਰ ਗਏ ਸੀਗੇ, ਫਿਰ ਕਾਂਗਰਸ 'ਚ ਗਏ, ਫਿਰ ਦੁਬਾਰਾ ਬੀਜੇਪੀ 'ਚ ਸ਼ਿਫਟ ਮਾਰ ਗਏ ਹੈਗੇ, ਤੇ ਉਹਨਾਂ ਨੇ 4 ਵਾਰ ਪਾਲੇ ਅਦਲਾ ਬਦਲੀ ਕੀਤੀ ਹੈਗੀ, ਤੇ ਇਸ ਵਾਰ ਉਹ ਉਹਨਾਂ ਨੂੰ ਪ੍ਰੋਟੈਮ ਸਪੀਕਰ ਬਣਾਏਗਾ। ਇਹ ਮੋਟਾ-ਮੋਟਾ ਮਤਲਬ ਰੂਟੀਨ ਤੁਸੀਂ ਕਹਿ ਸਕਦੇ ਹੋ ਕਿ ਰੂਟੀਨ ਚੀਜ਼ਾਂ ਹੋ ਰਹੀਆਂ ਨੇ ਦਿੱਲੀ ਦੀ ਸਿਆਸਤ 'ਚ। ਜੀ ਜੀ। ਸੋ ਅੱਗੇ ਚੱਲੀਏ ਤਾਂ ਤੇਜ਼ੀ ਦੇ ਨਾਲ ਗੱਲ ਕਰੀਏ। ਸੱਜਣ ਕੁਮਾਰ, ਸਿੱਖ ਵਿਰੋਧੀ ਜਿਹੜਾ ਕਤਲੇਆਮ ਹੋਇਆ ਸੀ ਦਿੱਲੀ ਦੇ ਵਿੱਚ, ਉਸ ਕਤਲੇਆਮ ਦੇ ਵਿੱਚ ਹੁਣ ਸਜ਼ਾ ਸੁਣਾਉਣ ਦੀ ਜਿਹੜੀ ਗੱਲ ਹੈ ਸੱਜਣ ਕੁਮਾਰ ਨੂੰ, ਉਹ 25 ਤਰੀਕ ਤੱਕ ਸੁਣਾਈ ਜਾਣੀ ਹੈ। 25 ਤਰੀਕ ਨੂੰ ਫੈਸਲਾ ਫੇਰ ਸੁਰੱਖਿਅਤ ਰੱਖ ਲਿਆ, ਤੇ ਜਿਹੜੀ ਪੀੜਤ ਧਿਰ ਹੈ ਉਹਨਾਂ ਦੇ ਵੱਲੋਂ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਹਾਂਜੀ, ਜੋ ਸਿੱਖਾਂ ਦਾ ਕਤਲੇਆਮ ਦਿੱਲੀ ਵਿੱਚ ਹੋਇਆ ਸੀ, ਉਹਦੇ ਇੱਕ ਹਿਸਾਬ ਨਾਲ ਮੁੱਖ ਦੋਸ਼ੀ ਦੇ ਤੌਰ ਤੇ ਸੱਜਣ ਸਿੰਘ ਨੂੰ ਪਹਿਲਾਂ ਵੀ ਚਿੰਨ੍ਹਿਤ ਕੀਤਾ ਜਾਂਦਾ ਰਿਹਾ, ਤੇ ਇਸ ਕੇਸ 'ਚ ਇਹ ਜਿਹੜਾ ਦੋ ਜਣਿਆਂ ਦਾ ਸੀਗਾ, ਪਿਓ ਪੁੱਤ ਦਾ ਕੇਸ ਸੀਗਾ। ਸਰਸਵਤੀ ਵਿਹਾਰ ਦੇ ਜਸਵੰਤ ਸਿੰਘ ਅਤੇ ਉਹਨਾਂ ਦੇ ਬੇਟੇ ਤਰੁਣਦੀਪ ਸਿੰਘ ਹੋਣਾ ਦਾ ਕੇਸ ਸੀਗਾ। ਉਹਦੇ 'ਚ ਜਿਹੜੀ ਕਾਵੇਰੀ ਬਵੇਜਾ, ਜੱਜ ਕਾਵੇਰੀ ਬਵੇਜਾ, ਉਹਨਾਂ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈਗਾ, ਤੇ ਉਹਨਾਂ ਨੇ ਜੀ ਕਿਹਾ ਕਿ ਅਸੀਂ 25 ਫਰਵਰੀ ਨੂੰ ਇਹ ਫੈਸਲਾ ਸੁਣਾਵਾਂਗੇ। ਹਾਲਾਂਕਿ 2 ਡੇਟ ਜਾ ਚੁੱਕੀਆਂ ਨੇ, 18 ਵੀ ਜਾ ਚੁੱਕੀ ਹੈ, ਅੱਜ ਆਪਾਂ 21 ਫਰਵਰੀ, ਆਪਾਂ ਨੂੰ ਆਸ ਸੀਗੀ ਕਿ ਅੱਜ ਉਹ ਫੈਸਲਾ ਸੁਣਾ ਦਿੱਤਾ ਜਾਊਗਾ, ਉਹਨਾਂ ਦੀ ਸਜ਼ਾ ਸੁਣਾ ਜੀ ਦਿੱਤੀ ਜਾਊਗੀ, ਪਰ ਹੁਣ 25 ਫਰਵਰੀ ਨੂੰ ਸੱਜਣ ਸਿੰਘ ਦੇ ਮਾਮਲੇ 'ਚ ਫੈਸਲਾ ਸੁਣਾਇਆ ਜਾਊਗਾ, ਤੇ ਉਹਨਾਂ ਨੂੰ ਸਜ਼ਾ ਸੁਣਾਈ ਜਾਊਗੀ। ਇਹ ਮਾਮਲਾ ਹੈਗਾ, ਤੇ ਉਹਨਾਂ ਦਾ ਜਿਹੜਾ ਬੱਚਾ ਸੀਗਾ ਉਹ ਅਨਿਲ ਕੁਮਾਰ ਨਾਂ ਦੇ ਇੱਕ ਵਕੀਲ ਨੇ ਕੀਤਾ ਸੀਗਾ, ਤੇ ਇਧਰੋਂ ਜੇ ਆਪਾਂ ਗੱਲ ਕਰੀਏ ਜਿਹੜਾ ਪੀੜਿਤ ਪੱਖ ਸੀਗਾ, ਉਹਨਾਂ ਦੇ ਵੱਲੋਂ ਐਚਐਸ ਫੂਲਕਾ ਸਾਹਿਬ ਹੋਣੀ ਵੀ ਰਹੇ, ਆਨਲਾਈਨ ਸ਼ਾਮਿਲ ਹੋਏ ਸੀ ਇਹਦੇ 'ਚ, ਤੇ ਜਿਹੜੇ ਸਰਕਾਰੀ ਵਕੀਲ ਹੈਗੇ ਆ ਉਹ ਵੀ ਸੀਗੇ, ਤੇ ਐਚਐਸ ਫੂਲਕਾ ਉਹਨਾਂ ਨੇ ਇੱਕ ਪੂਰੀ ਜਿਹੜੇ ਕਤਲੇਆਮ ਦੇ ਪੀੜਿਤ ਸੀਗੇ ਉਹਨਾਂ ਵੱਲੋਂ ਅੱਜ ਆਨਲਾਈਨ ਆਪਣੀ ਲਿਖਿਤ ਦਲੀਲਾਂ ਪੇਸ਼ ਕੀਤੀਆਂ ਸੀਗੀਆਂ। ਉਸ ਤੋਂ ਇਲਾਵਾ ਉਹਨਾਂ ਨੇ ਮ੍ਰਿਤੂ ਦੰਡ ਦੀ ਵੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਡੈਥ ਜਿਹੜੀ ਇਹਨਾਂ ਨੂੰ ਇਸ ਡੈਥ ਸੱਜਣ ਕੁਮਾਰ ਪੈਨਲਟੀ ਨੂੰ ਡੈਥ ਦਿੱਤੀ ਜਾਵੇ, ਡੈਥ ਪੈਨਲਟੀ ਦਿੱਤੀ ਜਾਵੇ, ਇਹ ਗੱਲ ਹੋਈ ਹੈ। ਸੱਜਣ ਕੁਮਾਰ ਜੀ ਨੂੰ ਮੇਰੇ ਹਿਸਾਬ ਨਾਲ ਵੀ ਡੈਥ ਪੈਨਲਟੀ ਮਿਲਣੀ ਚਾਹੀਦੀ ਹੈਗੀ। ਉਹ ਜਿਹੜਾ ਜੀ ਕਤਲੇਆਮ ਜੋ ਕੁਝ ਵੀ ਹੋਇਆ, ਉਹਨੂੰ ਵੱਡੇ ਪੱਧਰ ਤੇ ਸੱਜਣ ਕੁਮਾਰ ਨੇ ਲੀਡ ਕੀਤਾ ਸੀਗਾ। ਉਹ ਮਤਲਬ ਜੇ ਆਪਾਂ ਕਹੀਏ ਕਿ ਪਿਛਲੀ ਸਦੀ ਦੇ ਆਖਰੀ ਸਾਲਾਂ 'ਚ ਸਭ ਤੋਂ ਵੱਡਾ ਹੱਤਿਆਰਾ ਤੁਸੀਂ ਉਹਨੂੰ ਕਹਿ ਸਕਦੇ ਹੋ। ਜੀ ਜੀ, ਵੱਡੇ ਹਥਿਆਰੇ ਨੇ, ਬਹੁਤ ਕੁਕਰਮ ਉਹਨਾਂ ਨੇ ਇਹੋ ਜਿਹੇ ਕੀਤੇ ਨੇ ਜਿਸ ਨੂੰ ਕਦੀ ਵੀ ਇਸ ਜਨਮ 'ਚ ਤਾਂ ਧੋਇਆ ਹੀ ਨਹੀਂ ਜਾ ਸਕਦਾ। ਸੋ ਆਪਾਂ ਜੇ ਅਗਲੇ ਸਵਾਲ ਦੇ ਉੱਪਰ, ਅਗਲੀ ਖਬਰ ਦੇ ਉੱਪਰ ਚੱਲੀਏ ਤਾਂ ਅੱਜ ਪੰਜਾਬ ਦੇ ਵਿੱਚ ਤਾਂ ਮਾਂ ਬੋਲੀ ਦਿਹਾੜਾ ਹੈ। ਅੱਜ ਅਸੀਂ ਬੋਲੀ ਦਾ ਦਿਨ ਮਨਾ ਰਹੇ ਹਾਂ, ਪਰ ਅਗਲੀ ਖਬਰ ਵੀ ਬੋਲੀ ਦੇ ਨਾਲ ਜੁੜੀ ਹੋਈ ਹੈ। ਸਿੱਖਿਆ ਮੰਤਰੀ ਜਿਹੜੇ ਕੇਂਦਰ ਦੇ ਨੇ, ਉਹਨਾਂ ਦੇ ਵੱਲੋਂ ਦਿੱਲੀ ਦੇ ਸੀਐਮ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਭਾਈ ਵਿਦੇਸ਼ੀ ਭਾਸ਼ਾਵਾਂ ਤੇ ਆਧਾਰਿਤ ਵਾਲੇ ਤੁਸੀਂ ਹੋ ਰਹੇ ਹੋ, ਤੇ ਆਪਣੀਆਂ ਜਿਹੜੀਆਂ ਭਾਸ਼ਾਵਾਂ ਨੇ ਲੋਕਲ, ਉਹਨਾਂ ਨੂੰ ਸੀਮਿਤ ਕਰ ਰਹੇ ਹੋ, ਤੇ ਰਾਜਨੀਤੀ ਇਸ ਤੇ ਥੋੜੀ ਜਿਹੀ ਘੱਟ ਕਰੋ। ਇਹ ਮਾਜਰਾ ਕੀ ਹੈ? ਸ਼ਾਇਦ ਇਸ ਤੋਂ ਪਹਿਲਾਂ ਵੀ ਇੱਕ ਵੱਡਾ ਬਿਆਨ ਇਹਨਾਂ ਦਾ ਆਇਆ ਸੀ। ਤੁਸੀਂ ਦਿੱਲੀ ਦੇ ਸੀਐਮ ਕਹਿ ਗਏ, ਤਮਿਲਨਾਡੂ ਦੇ ਸੀਐਮ ਤਾਮਿਲਨਾਡੂ ਜੀ ਜੀ ਜੀ, ਉਹਨਾਂ ਨੇ ਪਹਿਲਾਂ ਵੀ ਦੇਖੋ ਸ਼ਾਇਦ ਬਿਆਨ ਦਿੱਤਾ ਸੀ ਕਿ ਭਾਈ ਤੁਸੀਂ ਹਿੰਦੀ ਇੱਥੇ ਨਹੀਂ ਐਂਟਰ ਹੋਣ ਦਿਆਂਗੇ, ਅਸੀਂ ਹਿੰਦੀ ਨੂੰ। ਹਾਂ ਬਿਲਕੁਲ ਕਿਹਾ ਸੀਗਾ। ਤੇ ਜਿਹੜਾ ਅੱਜ ਮਾਂ ਬੋਲੀ ਦਿਹਾੜਾ ਹੈਗਾ, ਤੇ ਆਪਾਂ ਨੂੰ ਪਤਾ ਹੈਗਾ ਕਿ ਹੁਣ ਜਿਹੜੀ ਸਿਆਸਤ ਚੱਲ ਰਹੀ ਤੇ ਕੇਂਦਰ 'ਚ ਜਿਹੜੀ ਹੁਕੂਮਤ ਹੈਗੀ ਆ, ਉਹ ਸਾਰੀ ਜਿਹੜੀ ਬੋਲੀਆਂ ਹੈਗੀਆਂ, ਭਾਸ਼ਾਵਾਂ ਹੈਗੀਆਂ ਅੱਡ ਖੇਤਰਾਂ ਦੀਆਂ, ਉਹਨਾਂ ਨੂੰ ਖਤਮ ਕਰਕੇ ਇੱਕ ਰੂਪਤਾ ਨਾਲ ਹਿੰਦੀ ਲਾਗੂ ਕਰਨ ਦੀ ਉਹਨਾਂ ਦੀ ਪਾਲਿਸੀ ਰਹੀ ਹੈਗੀ ਆ। ਤੇ ਜੀ ਪੰਜਾਬੀਆਂ ਨੇ ਤਾਂ ਸਟਰਗਲ ਕਰਕੇ ਪੰਜਾਬੀ ਬਚਾ ਲਈ ਹੈਗੀ ਆ। ਸਾਡੇ ਜਿਹੜੇ ਹਰਿਆਣੇ ਦੇ ਬੰਦੇ ਹੈਗੇ ਉਹ ਤਾਂ ਹਜੇ ਵੀ ਉਹਨਾਂ ਕੋਲ ਨਾ ਲਿਪੀ ਹੈ, ਉਹ ਤਾਂ ਉਹਨਾਂ ਦਾ ਹਿੰਦੀਕਰਨ ਬਹੁਤ ਤੇਜ਼ੀ ਨਾਲ ਹੋਇਆ। ਉੱਦਾਂ ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਹਰਿਆਣਵੀਆਂ ਦੀ ਸਭ ਤੋਂ ਨੇੜੇ ਦੀ ਲੈਂਗੁਏਜ ਜੇ ਆਪਾਂ ਗੱਲ ਕਰੀਏ, ਜੇ ਆਪਣੀ ਪੰਜਾਬੀ ਬਣਦੀ ਹੈਗੀ, ਆਪਾਂ ਨੂੰ ਪੰਜਾਬੀ ਵੱਲ ਵਧਣਾ ਚਾਹੀਦਾ। ਹਿੰਦੀ ਵੱਲ, ਹਰਿਆਣੇ ਦਾ ਹਿੰਦੀ ਵੱਲ ਜਿਹੜਾ ਮਾਈਗ੍ਰੇਸ਼ਨ ਹੈ ਉਹ ਨਹੀਂ ਹੋਣਾ ਚਾਹੀਦਾ, ਬਲਕਿ ਪੰਜਾਬੀ ਵੱਲ ਹੋਣਾ ਚਾਹੀਦਾ। ਹਰਿਆਣਵੀ ਤੇ ਜੇ ਹਰਿਆਣਵੀ ਪੰਜਾਬੀ ਭਾਸ਼ਾ ਸਿੱਖ ਕੇ ਜੇ ਅੱਗੇ ਈਵਨ
ਹਰਿਆਣਵੀ ਲਿਖਣ ਵਾਸਤੇ ਵੀ ਜਿਹੜੀ ਆਪਾਂ ਗੁਰਮੁਖੀ ਹੈਗੀ ਆ ਉਹਨੂੰ ਜੇ ਇਸਤੇਮਾਲ ਕਰੀਏ ਤਾਂ ਵਧੀਆ ਤਰੀਕੇ ਨਾਲ ਹਰਿਆਣਵੀ ਲਿਖੀ ਜਾ ਸਕਦੀ ਹੈਗੀ ਆ। ਇਹ ਕਈ ਗੱਲਾਂ ਨੇ ਤੇ ਸਾਡੀ ਤਾਂ ਅੱਜ ਮਾਂ ਬੋਲੀ ਦਿਵਸ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਸਾਡੀ ਹਰਿਆਣਵੀ ਨੂੰ ਤਾਂ ਖਾਸਾ ਖਤਰਾ, ਹਾਲਾਂਕਿ ਹੁਣ ਇਹ ਵੀ ਲੱਗ ਰਿਹਾ ਕਿ ਸ਼ਾਇਦ ਦੁਬਾਰੇ ਤੋਂ ਜੀ ਵੱਡੇ ਸਕੇਲ ਤੇ ਵੀ ਜਾਵੇ, ਕਿਉਂਕਿ ਜਿਸ ਹਿਸਾਬ ਨਾਲ ਨਵੇਂ ਸਿੰਗਰ ਆ ਰਹੇ ਨੇ ਉਹਨਾਂ ਤੋਂ ਲੱਗ ਰਿਹਾ ਕਿ ਥੋੜੀ ਬੋਲੀ ਦਾ ਪਸਾਰਾ ਤਾਂ ਹੋ ਰਿਹਾ ਹੈ। ਖੈਰ, ਇਹ ਜਿਹੜਾ ਮੁੱਦਾ ਹੈਗਾ ਇਹ ਗੈਰ ਹਿੰਦੀ ਭਾਸ਼ੀ ਸੂਬਿਆਂ ਵੱਲੋਂ ਸਭ ਤੋਂ ਜ਼ਿਆਦਾ ਚੁੱਕਿਆ ਜਾ ਰਿਹਾ ਉਹ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ NEP, ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆਈ ਉਹਦੇ ਚ 3 ਭਾਸ਼ਾਵਾਂ ਦੀ ਜ਼ਿਕਰ ਹੋ ਰਿਹਾ। ਉਹਦੇ ਚ ਹਿੰਦੀ ਵੀ ਹੈਗੀ ਆ, ਸੰਸਕ੍ਰਿਤ ਜੀ ਦੀ ਗੱਲ ਹੈ। ਤੇ ਇਹਨਾਂ ਤੇ ਇਹ ਹਿੰਦੀ ਅਤੇ ਸੰਸਕ੍ਰਿਤ ਤੋਂ ਜਿਹੜੇ ਨੋਨ ਹਿੰਦੀ ਸਪੀਕਿੰਗ ਸਟੇਟਸ ਹੈਗੇ ਉਹ ਔਖੇ ਨੇ। ਉਹ ਕਹਿ ਰਹੇ ਕਿ ਇਹ ਸਾਡੇ ਚ ਕਿਉਂ ਸ਼ਾਮਿਲ ਕੀਤੀ ਜਾ, ਸਾਨੂੰ ਕਿਉਂ ਮਜਬੂਰ ਕੀਤਾ ਜਾ ਰਿਹਾ ਇਹਨਾਂ ਨੂੰ ਪੜ੍ਹਾਉਣ ਵਾਸਤੇ, ਇਹ ਗੱਲ ਹੈਗੀ ਆ। ਤੇ ਉਹਨਾਂ ਨੇ ਜੇ ਆਪਾਂ ਕਹੀਏ ਸਭ ਤੋਂ ਜਿਹੜੇ ਸਟਰੋਂਗ ਜਿਹੜਾ ਆਬਜੈਕਸ਼ਨ ਹੈਗਾ ਉਹ ਸਟਾਲਿਨ ਹੋਣਾ ਵੱਲੋਂ ਆਇਆ ਹੈ, ਤਮਿਲਨਾਡੂ ਵੱਲੋਂ ਆਇਆ ਹੈਗਾ। ਤੇ ਤਮਿਲਨਾਡੂ ਚ ਤਾਂ ਇਹਦੇ ਖਿਲਾਫ ਪੂਰਾ ਇੱਕ ਕਹਿ ਲਓ ਕਿ ਅੰਦੋਲਨ ਵੀ ਰਿਹਾ ਹੈਗਾ। ਤੇ 16 ਫਰਵਰੀ ਦਾ ਸਟੇਟਮੈਂਟ ਮੈਨੂੰ ਧਿਆਨ ਆ ਰਿਹਾ ਸਟਾਲਿਨ ਹੋਣਾ ਦਾ। ਉਹਨਾਂ ਨੇ ਕਿਹਾ ਸੀਗਾ ਕਿ ਤਮਿਲ ਲੋਕਾਂ ਨੂੰ ਜਿਹੜਾ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੈਂਗੁਏਜ ਦੇ ਨਾਂ ਤੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਨਹੀਂ ਸਹਿਣਗੇ। ਤੇ ਉਹਨਾਂ ਨੇ ਇਹ ਗੱਲ ਆਈ ਸੀ 18 ਫਰਵਰੀ ਨੂੰ ਵੀ ਜਿਹੜੇ ਉਦੈਨਿਧੀ ਹੈਗਾ ਡਿਪਟੀ CM, ਉਹਨਾਂ ਨੇ ਵੀ ਕਿਹਾ ਸੀਗਾ ਕਿ ਉਹ ਜਿਹੜੇ ਵੀ ਹਿੰਦੀ ਨੂੰ ਆਪਣੀ ਰਾਜ ਭਾਸ਼ਾ ਦੇ ਤੌਰ ਤੇ ਸਵੀਕਾਰ ਕਰਦੇ ਨੇ ਉਹ ਆਪਣੀ ਮਾਤਰ ਭਾਸ਼ਾ ਨੂੰ ਖੋ ਦਿੰਦੇ ਨੇ। ਇਹ ਗੱਲ ਉਹਨਾਂ ਨੇ ਕੀ ਹਰਿਆਣਾ ਦਾ ਮੈਂ ਐਗਜ਼ਾਮਪਲ ਦੇ ਕੇ ਹਟਿਆ, ਜਿਹੜਾ ਤਮਿਲਨਾਡੂ ਹੋਣਾ ਰਹਿਣ ਗਿਆ। ਹਰਿਆਣਾ ਨੇ ਜਦੋਂ ਤੋਂ ਹਿੰਦੀ ਨੂੰ ਆਪਣੀ ਰਾਜ ਭਾਸ਼ਾ ਵਜੋਂ ਐਕਸੈਪਟ ਕੀਤਾ ਤੇ ਦੇਖੋ ਅੱਜ ਹਰਿਆਣੇ ਦੀ ਜਿਹੜੀ ਆਪਣੀ ਬੋਲੀ ਹੈਗੀ ਆ ਉਹ ਖਤਰੇ 'ਚ ਹੈਗੀ ਆ। ਤੇ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਉਦੈਨਿਧੀ ਦਾ ਬਿਆਨ ਹੈ ਇਹ ਸਭ ਦੇ ਵਾਸਤੇ ਬਹੁਤ ਜ਼ਰੂਰੀ ਹੈ, ਖਾਸ ਕਰ ਗੈਰ ਹਿੰਦੀ ਸੂਬਿਆਂ ਵਾਸਤੇ, ਕਿ ਜਿਹੜਾ ਵੀ ਰਾਜ ਹਿੰਦੀ ਨੂੰ ਆਪਣੀ ਮਾਂ ਬੋਲੀ ਵਜੋਂ ਐਕਸੈਪਟ ਕਰਦਾ ਹੈਗਾ ਤੇ ਉਹਦਾ ਆਪਣਾ ਖਤਰਾ ਹੋ ਜਾਂਦਾ। ਹੁਣ ਉੱਤਰ ਪ੍ਰਦੇਸ਼ ਜਿਵੇਂ ਸੂਬਾ ਹੈਗਾ ਉਸ ਦੀਆਂ ਬੋਲੀਆਂ ਵੀ ਮਾਰੀਆਂ ਗਈਆਂ। ਜਿਵੇਂ ਉੱਤਰ ਪ੍ਰਦੇਸ਼ 'ਚ ਇੱਕ ਵੱਡੀ ਬੋਲੀ ਹੁੰਦੀ ਸੀ ਅਵਧੀ ਬੋਲੀ, ਬੇਸਿਕਲੀ ਅਵਧ ਪ੍ਰਾਂਤ ਹੁੰਦਾ ਸੀਗਾ। ਇਹ ਸਾਰਾ ਉੱਤਰ ਪ੍ਰਦੇਸ਼ ਦਾ ਇੱਕ ਵੱਡਾ ਇਲਾਕਾ ਅਵਧ ਪ੍ਰਾਂਤ ਹੁੰਦਾ ਸੀ ਤੇ ਉਹਦੀ ਬੋਲੀ ਸੀਗੀ ਅਵਧੀ। ਅੱਜ ਦੇ ਟਾਈਮ ਅਵਧੀ ਦਾ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ। ਤੇ ਅਵਧੀ ਤੇ ਮੈਂ 1-2 ਦਿਨ ਪਹਿਲਾਂ ਕੁਝ ਪੜ੍ਹ ਵੀ ਰਿਹਾ ਸੀਗਾ। ਮੈਂ ਇਸ ਕਰਕੇ ਮੈਨੂੰ ਪਤਾ ਹੈ ਕਿ 18 ਫਰਵਰੀ ਤੋਂ ਲੈ ਕੇ 21 ਫਰਵਰੀ ਜਦੋਂ ਤੋਂ ਉਹਦਾ ਦਾ ਸਾਰਾ ਮਾਜਰਾ 16 ਫਰਵਰੀ ਤੋਂ ਸ਼ੁਰੂ ਹੋ ਗਿਆ ਸੀ, ਪਰ 18 ਫਰਵਰੀ ਨੂੰ ਜਦੋਂ ਬਿਆਨ ਆਇਆ ਉਦੈਨਿਧੀ ਹੋਣਾ ਦਾ, ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਸਾਰੇ ਇੰਡੀਆ 'ਚ ਲੈਂਗੁਏਜ ਜਿਹੜੇ ਬੰਦੇ ਲਿੰਗੁਇਸਟਿਕ ਚੀਜ਼ਾਂ ਤੇ ਆਪਣਾ ਧਿਆਨ ਰੱਖਦੇ ਨੇ, ਕੰਮ ਕਰਦੇ ਨੇ, ਉਹਨਾਂ 'ਚ ਡਿਬੇਟ ਸ਼ੁਰੂ ਹੋ ਗਈ ਸੀ। ਤੇ ਅਵਧੀ ਇੱਕ ਏਦਾਂ ਦੀ ਲੈਂਗੁਏਜ ਹੈਗੀ ਆ ਜਿਹੜੀ ਹਿੰਦੀ ਨੇ ਬਹੁਤ ਬੁਰੇ ਤਰੀਕੇ ਨਾਲ ਉਹਨੂੰ ਮਾਰਿਆ ਹੈਗਾ। ਉੱਤਰ ਪ੍ਰਦੇਸ਼ 'ਚ ਹਰ ਸੂਬੇ 'ਚ ਜਿੱਥੇ ਹਿੰਦੀ ਨੂੰ ਰਾਜ ਭਾਸ਼ਾ ਅਪਣਾਇਆ ਗਿਆ ਹੈਗਾ ਉੱਥੋਂ ਦੀ ਲੋਕਲ ਜਿਹੜੀ ਭਾਸ਼ਾਵਾਂ ਹੈਗੀਆਂ ਉਹ ਸਾਰੀ ਖਤਮ ਹੋਈਆਂ। ਤੇ ਇਸੇ ਕਰਕੇ ਇਹ ਸਾਰਾ ਰੌਲਾ ਪਿਆ ਹੈਗਾ। ਤੇ ਇਸੇ ਕਰਕੇ ਜਿਹੜਾ 3 ਭਾਸ਼ੀ ਜਿਹੜਾ ਫਾਰਮੂਲਾ ਹੈਗਾ ਇਸ ਨਵੀਂ ਸਿੱਖਿਆ ਨੀਤੀ 'ਚ, ਉਹਨੂੰ ਜਿਹੜੇ ਉਦੈਨਿਧੀ ਸਟਾਲਿਨ ਹੋਣ ਜਾਂ ਫਿਰ MK ਸਟਾਲਿਨ ਹੋਣ ਉਹ ਐਕਸੈਪਟ ਨਹੀਂ ਕਰ ਰਹੇ। ਮੈਨੂੰ ਲੱਗਦਾ ਕਿ ਪੰਜਾਬ ਨੂੰ ਵੀ ਇਸ ਤੇ ਵੱਡਾ ਸਟੈਂਡ ਲੈਣਾ ਚਾਹੀਦਾ, ਜਾਂ ਫਿਰ ਜਿੰਨੇ ਵੀ ਗੈਰ ਹਿੰਦੀ ਭਾਸ਼ੀ ਸੂਬੇ ਹੈਗੇ ਉਹਨਾਂ ਨੂੰ ਵੱਡਾ ਸਟੈਂਡ ਲੈ ਕੇ ਇਹਨੂੰ ਖਾਰਜ ਕਰਨਾ ਚਾਹੀਦਾ। ਪਤਾ ਨਹੀਂ ਭਗਵੰਤ ਮਾਨ ਸਾਹਿਬ ਹੋਣੀ ਕਦੋਂ ਇਸ ਤੇ ਬੋਲਣਗੇ। ਉਦਾਂ ਤਾਂ ਉਹਨਾਂ ਨੇ ਜਿਹੜਾ ਆਪਣਾ ਸਾਰਾ ਫੇਮ ਹੈ ਜਾਂ ਫਿਰ ਸਾਰਾ ਆਪਣੀ ਕਮਾਈ ਹੈ ਉਹ ਪੰਜਾਬੀ ਮਾਂ ਬੋਲੀ 'ਚ ਹੀ ਕੀਤੀ ਹੈਗੀ ਆ, ਉਹਦੇ ਸਾਰੇ ਹੀ ਕੀਤੀ ਹੈਗੀ ਆ। ਤੇ ਮੈਨੂੰ ਲੱਗਦਾ ਕਿ ਹੁਣ ਉਹਦੇ ਵਾਸਤੇ ਸਟੈਂਡ ਲੈਣ ਦਾ ਵੀ ਟਾਈਮ ਹੈ। ਜੀ, ਭਾਸ਼ਾ ਸਿਰਫ ਤੇ ਸਿਰਫ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਸਾਧਨ ਨਹੀਂ ਹੁੰਦਾ, ਇਹ ਕਿ ਇਤਿਹਾਸ ਹੁੰਦਾ ਇਸ ਦੇ ਪਿੱਛੇ। ਜਦੋਂ ਇਹ ਭਾਸ਼ਾ ਖੁੱਸ ਜਾਂਦੀ ਹੈ ਤਾਂ ਤੁਹਾਡਾ ਵੱਡਾ ਇਤਿਹਾਸ ਵੀ ਖੁੱਸ ਜਾਂਦਾ ਹੈ। ਇਸ ਕਰਕੇ ਇਸ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਪਰ ਅੱਗੇ ਚੱਲਦੇ ਹਾਂ, ਪੰਜਾਬ ਦੇ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਹੋਣਾ ਨੇ ਜਿਹੜੀ ਯਾਚਿਕਾ ਲਾਈ ਹੋਈ ਸੀ ਅਦਾਲਤ ਦੇ ਵਿੱਚ, ਉਸ ਤੇ ਸੁਣਵਾਈ ਹੁਣ ਹੋਣੀ ਹੈ ਜੀ। ਕਿਹੋ ਜਿਹੇ ਪੱਖ ਦੇਖੇ ਜਾਣਗੇ? ਦੇਖੋ 25 ਫਰਵਰੀ ਨੂੰ ਇਹ ਸੁਣਵਾਈ ਹੋਣ ਜਾ ਰਹੀ ਹੈ ਤੇ ਉਹਦੇ 'ਚ ਜਿਹੜੇ ਪੱਖ ਦੇਖੇ ਜਾਣਗੇ ਉਹਦੇ 'ਚ ਟੈਕਨੀਕਲ ਪੱਖ ਹੀ ਦੇਖੇ ਜਾਣਗੇ। ਤੇ ਜਿਹੜੇ ਹਾਈ ਕੋਰਟ ਨੇ ਵੀ ਇਸ ਚੀਜ਼ ਵਾਸਤੇ ਕਿਹਾ ਹੈਗਾ, ਹਾਈ ਕੋਰਟ ਨੇ ਵੀ ਜਿਹੜਾ ਟੈਕਨੀਕਲ ਜਿਹੜਾ ਇਹਦਾ ਐਂਗਲ ਹੈਗਾ ਉਹਨੂੰ ਜਾਣਨ ਦੀ ਕੋਸ਼ਿਸ਼ ਕਰੂਗਾ ਉਹ ਵੀ।
ਤੇ 25 ਫਰਵਰੀ ਦਾ ਇਹ ਕੇਸ ਹੋ ਗਿਆ ਹੈਗਾ ਲਿਸਟ, ਜੀ ਤੇ 25 ਫਰਵਰੀ ਨੂੰ ਆਪਾਂ ਦੇਖਾਂਗੇ ਇਹਦਾ ਕੀ ਬਣੇਗਾ। ਉਹਨਾਂ ਨੇ ਪਟੀਸ਼ਨ ਬਾਰੇ ਮੈਂ ਦੁਬਾਰੇ ਦੱਸ ਦਿੰਦਾ, ਉਦਾਂ ਆਪਾਂ ਬੁਲੇਟਿਨ 'ਚ ਪਹਿਲਾਂ ਦੱਸੀ ਹੋਈ ਹੈ। ਪਟੀਸ਼ਨ ਉਹਨਾਂ ਨੇ ਪਾਈ ਹੈਗੀ ਆ ਕਿ ਅੰਮ੍ਰਿਤਪਾਲ ਸਿੰਘ ਹੋਣਾ ਨੇ ਕਿ 46 ਦਿਨਾਂ ਤੋਂ ਉਹ ਗੈਰ ਹਾਜ਼ਰ ਨੇ ਲੋਕ ਸਭਾ 'ਚ। ਜੇ 60 ਦਿਨ ਹੋ ਜਾਣਗੇ ਤਾਂ ਫਿਰ ਉਹਨਾਂ ਦੀ ਜਿਹੜੀ ਸੰਸਦ ਦੀ ਹੈਗੀ ਆ, ਜਿਹੜਾ ਉਹ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਹੈਗੇ ਆ, ਉਹ ਉਹਦਾ ਉਹਨਾਂ ਤੋਂ ਚਲਾ ਜਾਊਗਾ, ਖੋਲਿਆ ਜਾਊਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ, ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਉਹ ਇਹ ਚੀਜ਼ਾਂ ਕਹੀਆਂ। ਉਹਨਾਂ ਨੇ ਸਪੀਕਰ ਨੂੰ ਵੀ ਲਿਖਿਆ ਸੀਗਾ, ਜਿਹੜੇ ਲੋਕ ਸਭਾ ਦੇ ਸਪੀਕਰ ਹੈਗੇ ਉਹਨਾਂ ਨੂੰ ਚਿੱਠੀ ਪਾਈ ਸੀ। ਅੰਮ੍ਰਿਤਸਰ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਸੀ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸੀ, ਪਰ ਅੰਮ੍ਰਿਤਸਰ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਸੀ ਉਹਨੂੰ ਖਾਰਜ ਕਰ ਦਿੱਤਾ ਸੀਗਾ। ਤੇ ਹੁਣ ਜਿਹੜੀ ਆਪਾਂ ਗੱਲ ਜਿਸ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਪਟੀਸ਼ਨ ਦੀ, ਉਹ ਹਾਈ ਕੋਰਟ 'ਚ ਲੱਗੀ ਹੋਈ ਹੈ, ਪੰਜਾਬ ਹਰਿਆਣਾ ਹਾਈ ਕੋਰਟ 'ਚ, ਤੇ 25 ਫਰਵਰੀ ਨੂੰ ਇਹਦੀ ਸੁਣਵਾਈ ਹੋਊਗੀ। ਜੀ, ਸੋ ਅਗਲੀ ਖਬਰ ਦਾ ਰੁਖ ਕਰੀਏ ਤੇ ਅਮਰੀਕਾ ਤੋਂ ਜਦੋਂ ਤੀਸਰਾ ਜਹਾਜ਼ ਆਇਆ ਸੀ, ਜਾਂ ਦੂਸਰੇ ਜਹਾਜ਼ ਦੇ ਵਿੱਚ ਵੀ ਸ਼ਾਇਦ ਇਹੋ ਜੀ ਖਬਰ ਆਈ ਸੀ ਕਿ ਕੁਝ ਨੌਜਵਾਨ ਘੱਟ ਕੱਪੜਿਆਂ 'ਚ ਜਾਂ ਫਿਰ ਬਿਨਾਂ ਪਗੜੀ ਤੋਂ ਦੇਖੇ ਗਏ ਸੀ, ਤੇ ਹੁਣ ਇਹ ਬਿਨਾਂ ਪਗੜੀ ਤੋਂ ਜਿਹੜਾ ਨੌਜਵਾਨ ਆਇਆ ਸੀ ਉਸ ਦਾ ਮਾਮਲਾ ਮੁੜ ਅਮਰੀਕਾ ਤੱਕ ਪਹੁੰਚ ਗਿਆ ਜੀ। ਕੀ ਹੈ ਸਾਰੀ ਖਬਰ? ਦੇਖੋ, ਮਨਦੀਪ ਸਿੰਘ ਨਾਂ ਦਾ ਇੱਕ ਨੌਜਵਾਨ ਹੈਗਾ ਜਿਹਨੇ ਆਰੋਪ ਲਾਏ ਸੀਗੇ ਕਿ ਉਹਨਾਂ ਨੇ ਉਹਨਾਂ ਨਾਲ ਜਿਹੜਾ ਉਹਨਾਂ ਦੀ ਪਗੜੀ ਵੀ ਲਾਈ ਗਈ ਤੇ ਉਹਨਾਂ ਦੇ ਕੇਸ ਵੀ ਕੱਟੇ ਗਏ। ਇਹ ਗੱਲ ਉਹਨਾਂ ਨੇ ਕਹੀ ਸੀਗੀ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਗੜੀ ਨੂੰ ਉਤਾਰ ਕੇ ਜਿਹੜਾ ਡਸਟਬਿਨ ਸੀਗਾ ਉਹਦੇ 'ਚ ਫੈਂਕ ਦਿੱਤਾ ਸੀ ਤੇ ਉਹਨਾਂ ਦੇ ਦਾੜੀ ਅਤੇ ਕੇਸਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਤੇ ਇਹ ਗੱਲ ਮਨਦੀਪ ਸਿੰਘ ਹੋਣਾ ਨੇ ਕਹੀ ਸੀ। ਤੇ ਇਹ ਹੁਣ ਦੁਬਾਰੇ ਤੋਂ ਅਮਰੀਕਾ ਤੱਕ ਪਹੁੰਚੀ ਹੈ। ਇਹ ਦਾਵਾ ਹਾਲਾਂਕਿ ਪਤਾ ਨਹੀਂ ਹੁਣ ਇੰਡੀਅਨ ਜਿਹੜੀ ਵਿਦੇਸ਼ ਮੰਤਰਾਲੇ ਹੈਗਾ, ਇੰਡੀਅਨ ਫੋਰਨ ਮਿਨਿਸਟਰੀ, ਉਹਨੇ ਸੱਚਿਓ ਪਹੁੰਚਾਈ ਹੈ ਜਾਂ ਨਹੀਂ ਪਹੁੰਚਾਈ, ਪਰ ਉਹਨਾਂ ਨੇ ਅੱਜ ਪ੍ਰੈਸ ਜੀ ਕਾਨਫਰੰਸ 'ਚ ਦਾਵਾ ਕੀਤਾ ਹੈਗਾ ਕਿ 15-16 ਫਰਵਰੀ ਨੂੰ ਜਿਹੜੇ ਸਿੱਖ ਨੌਜਵਾਨ ਆਏ ਸੀਗੇ ਉਹਨਾਂ ਨਾਲ ਜੋ ਕੁਝ ਹੋਇਆ, ਜਿਹੜਾ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੀ ਜਿਹੜੀ ਬੇਅਦਬੀ ਹੋਈ ਹੈ, ਉਸ ਦਾ ਮੁੱਦਾ ਅਸੀਂ ਲੈ ਕੇ ਗਏ ਹਾਂ। ਇਹ ਗੱਲ ਅੱਜ ਜਿਹੜਾ ਰਣਧੀਰ ਜਸਵਾਲ ਹੈ ਉਹਨੇ ਕਹੀ ਹੈਗੀ ਆ। ਹੁਣ ਕਿੰਨੀ ਸੱਚੀ ਹੈ ਤਾਂ ਆਪਾਂ ਨੂੰ, ਕਿਉਂਕਿ ਅਮਰੀਕਾ ਵੱਲੋਂ ਹਜੇ ਇਸ ਤੇ ਕੋਈ ਬਿਆਨ ਆਇਆ ਨਹੀਂ ਹੈ, ਤੇ ਜੀ ਆਪਾਂ ਨੂੰ ਉਸ ਚੀਜ਼ ਦਾ ਵੀ ਇੰਤਜ਼ਾਰ ਹੈ ਕਿ ਆਉਂਦਾ ਹੈ ਨਹੀਂ। ਐਸਜੀਪੀਸੀ ਨੇ ਸਭ ਤੋਂ ਪਹਿਲਾਂ ਇਸ ਤੇ ਬਿਆਨ ਦਿੱਤਾ ਸੀਗਾ ਤੇ ਉਹਨਾਂ ਨੇ ਸੈਂਟਰਲ ਜਿਹੜੀ ਗਵਰਨਮੈਂਟ ਹੈ ਉਹਨੂੰ ਵੀ ਇਸ ਤੇ ਐਕਸ਼ਨ ਲੈਣ ਲਈ ਕਿਹਾ ਸੀਗਾ। ਤੇ ਜੀ ਇਹਦੇ 'ਚ ਅਮਰੀਕੀ ਸਰਕਾਰ ਨੂੰ ਵੀ ਐਸਜੀਪੀਸੀ ਨੇ ਆਪਣਾ ਜਿਹੜਾ ਮੈਮੋਰੈਂਡਮ ਸੀਗਾ ਉਹ ਭੇਜਿਆ ਸੀਗਾ। ਸੋ ਅਗਲੀ ਖਬਰ ਦਾ ਜੇਕਰ ਰੁਖ ਕਰੀਏ ਤਾਂ ਐਸਜੀਪੀਸੀ ਪ੍ਰਧਾਨ ਜਿਹੜੇ ਸਨ, ਜਿਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ, ਧਾਮੀ ਸਾਹਿਬ, ਉਹਨਾਂ ਤੇ ਅੱਜ ਖਾਸ ਤੌਰ ਤੇ ਉਹਨਾਂ ਦਾ ਏਜੰਡਾ ਲੈ ਕੇ ਹੀ ਮੀਟਿੰਗ ਬੈਠੀ ਤੇ ਉਹਨਾਂ ਨੇ ਜਿਹੜਾ ਅਸਤੀਫਾ ਸੀ ਉਸ ਨੂੰ ਨਾਮਨਜ਼ੂਰ ਕਰਦਿਆਂ ਹੋਇਆਂ ਮੁੜ ਤੋਂ ਵਿਚਾਰ ਕਰਨ ਦੀ ਗੱਲ ਆਖੀ ਹੈ। ਤੇ ਅੱਗੇ ਕੀ ਹੋਊਗਾ, ਹੁਣ ਕੀ ਲੱਗਦਾ ਹੈ ਇਸ 'ਚ? ਹਾਂ, ਇਹ ਜਿਹੜਾ ਇਸਤੀਫਾ ਸੀਗਾ ਇਹ ਖਾਸਾ ਇਹਦੇ ਤੇ ਵਿਵਾਦ ਵੀ ਹੋਇਆ। ਮੈਨੂੰ ਲੱਗਦਾ ਕਿ ਜਿਹੜੀ ਪੰਥਕ ਸੰਸਥਾਵਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਤੇ ਉਹਦੇ 'ਚ ਕਿਤੇ ਨਾ ਕਿਤੇ ਲੋਕਾਂ ਨੂੰ ਏਦਾਂ ਲੱਗ ਰਿਹਾ ਕਿ ਇੱਕ ਫੈਮਿਲੀ ਨੂੰ ਬਚਾਉਣ ਵਾਸਤੇ ਜਿਸ ਹਿਸਾਬ ਨਾਲ ਸਿੱਖ ਸੰਸਥਾਵਾਂ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਹੋ ਰਹੀ ਹੈ ਉਹਨੂੰ ਲੈ ਕੇ ਸਾਰੀਆਂ ਇੱਕ ਨੈਰੇਟਿਵ ਲਗਾਤਾਰ ਬਣ ਰਿਹਾ ਸੀ। ਅਸੀਂ ਵੀ ਗੱਲ ਕੀਤੀ ਸੀ ਇਸ ਦੇ ਬਾਰੇ। ਮੈਨੂੰ ਲੱਗਦਾ ਕਿ ਜੀ ਜੀ ਉਸੇ ਚੋਂ ਹੀ ਜਿਹੜੀ ਐਸਜੀਪੀਸੀ ਦੇ ਬਾਕੀ ਮੈਂਬਰ ਸੀਗੇ ਉਹ ਵੀ ਪ੍ਰੈਸ਼ਰ 'ਚ ਸੀਗੇ। ਯਾਨੀ ਕਿ ਇਸ ਤੋਂ ਇਲਾਵਾ ਜਿਹੜੇ ਪੰਥਕ ਵੱਡੇ ਚਿਹਰੇ ਹੈਗੇ ਉਹ ਵੀ ਪਰੇਸ਼ਾਨੀ 'ਚ ਸੀਗੇ। ਆਪਾਂ ਨੂੰ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਦਾ ਵੀ ਸਟੇਟਮੈਂਟ ਆਇਆ ਸੀ ਇਸ ਤੇ ਉਹ ਅੱਜ ਬੈਠਕ ਤੋਂ ਬਾਅਦ ਜਿਹੜੀ ਇੰਟਰਿਮ ਕਮੇਟੀ ਸੀਗੀ ਉਹਨਾਂ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਗਿਆਨੀ ਰਘਬੀਰ ਸਿੰਘ ਹੋਣਾ ਨਾਲ ਮੁਲਾਕਾਤ ਵੀ ਕੀਤੀ ਹੈਗੀ। ਮੈਨੂੰ ਲੱਗਦਾ ਕਿ ਗਿਆਨੀ ਰਘਬੀਰ ਸਿੰਘ ਹੋਣਾ ਨੇ ਸਟੈਂਡ ਲਿਆ। ਇਸ ਤੋਂ ਬਾਅਦ ਕਈ ਸਾਰੀਆਂ ਚੀਜ਼ਾਂ ਹੋਈਆਂ ਨੇ। ਇਸ ਤੋਂ ਇਲਾਵਾ ਜਿਹੜੀ ਇੱਕ ਸਿੱਖ ਵੌਇਸ ਹੈ, ਇੱਕ ਪਪੂਲਰ ਸਿੱਖ ਵੌਇਸ ਹੈ, ਉਹਨੇ ਵੀ ਇਹ ਗੱਲ ਕਹੀ ਹੈ ਲਗਾਤਾਰ। ਜਿਹੜਾ ਓਪੀਨੀਅਨ ਮੇਕਰ ਸੈਕਸ਼ਨ ਉਹਨੇ ਵੀ ਲਗਾਤਾਰ ਇਹ ਗੱਲ ਕਹੀ ਹੈ ਕਿ ਜੋ ਕੁਝ ਹੋ ਰਿਹਾ ਸਿੱਖ ਸੰਸਥਾਵਾਂ 'ਚ ਉਹ ਗਲਤ ਹੋ ਰਿਹਾ। ਉਹਨਾਂ ਦੇ ਜਿਹੜੇ ਮੁਖੀਆਂ ਨੂੰ ਜਾਂ ਫਿਰ ਉਹਨਾਂ ਦੇ ਆਗੂਆਂ ਨੂੰ ਜਿਸ ਹਿਸਾਬ ਨਾਲ ਮਜਬੂਰ ਕੀਤਾ ਜਾ ਰਿਹਾ ਇਸਤੀਫਾ ਦੇਣ ਤੇ, ਉਹ ਸਾਰੀ ਇੱਕ ਵੌਇਸ ਹੈਗੀ ਆ, ਉਹਨੇ ਵੱਡਾ ਪ੍ਰੈਸ਼ਰ ਪਾਇਆ ਹੈਗਾ। ਇਸੇ ਕਰਕੇ ਜਿਹੜੀ ਇੰਟਰਿਮ ਕਮੇਟੀ ਸੀ ਉਹ ਵੀ ਅੱਜ ਇਸ ਨਤੀਜੇ ਤੇ ਪਹੁੰਚੀ ਹੈ ਕਿ ਉਹਨਾਂ ਨੇ ਜਿਹੜਾ ਇਸਤੀਫਾ ਸੀਗਾ ਉਹ ਨਾਮਨਜ਼ੂਰ ਕੀਤਾ ਹੈਗਾ।
ਤੇ ਜੀ ਜਿਹੜੇ ਮੈਨੂੰ ਲੱਗਦਾ ਕਿ ਇਸੇ ਕਰਕੇ ਜਿਹੜੀ ਪੋਪੂਲਰ ਸਿੱਖ ਵੌਇਸ ਹੈ ਉਹਨੂੰ ਲਗਾਤਾਰ ਹੁਣ ਖਬਰਾਂ ਤੇ ਧਿਆਨ ਵੀ ਦੇਣਾ ਪਊਗਾ ਤੇ ਆਪਣੇ ਓਪੀਨੀਅਨ ਵੀ ਰੱਖਣੇ ਪੈਣਗੇ, ਲਾਊਡਲੀ ਗੱਲਾਂ ਕਰਨੀਆਂ ਪੈਣਗੀਆਂ, ਨਹੀਂ ਤਾਂ ਸਿੱਖ ਸੰਸਥਾਵਾਂ ਨਾਲ ਜੋ ਕੁਝ ਹੋਊਗਾ ਉਹ ਆਪਾਂ ਤੋਂ ਦੇਖਿਆ ਨਹੀਂ ਜਾਣਾ, ਜਰਿਆ ਨਹੀਂ ਜਾਣਾ। ਇਸ ਕਰਕੇ ਉਹਨਾਂ ਨੂੰ ਬਚਾਉਣ ਵਾਸਤੇ ਜਿਹੜੀ ਲੜਾਈ ਹੈਗੀ ਆ ਉਹ ਉਸ ਤੇ ਉਸ ਜਿਹੜੀ ਫਿਕਰਮੰਦੀ ਹੈਗੀ ਆ ਹਰੇਕ ਸਿੱਖ ਦੇ ਵਿੱਚ ਹੋਣੀ ਚਾਹੀਦੀ, ਮੈਨੂੰ ਲੱਗਦਾ ਹੈ। ਜੀ ਸੋ ਅੱਗੇ ਚੱਲਦੇ ਹਾਂ ਆਖਰੀ ਖਬਰ ਤੇ ਬਠਿੰਡਾ ਦੇ ਵਿੱਚ ਸ਼ੁਭਕਰਨ ਦੀ ਜਿਹੜੀ ਪ੍ਰਤਿਮਾ ਸਥਾਪਿਤ ਕੀਤੀ ਗਈ ਹੈ, ਕਿਉਂਕਿ ਪਿਛਲੇ ਸਾਲ ਜਦੋਂ ਕਿਸਾਨ ਅੰਦੋਲਨ ਨੂੰ ਕੁਝ ਹੀ ਦਿਨ ਹੋਏ ਸੀ, ਸ਼ਾਇਦ 7-8 ਦਿਨ ਦਾ ਸਮਾਂ ਹੋਇਆ ਸੀ ਤੇ ਅੱਗੇ ਵਧਣ ਦੀ ਫਿਰ ਮੁੜ ਤੋਂ ਕੋਸ਼ਿਸ਼ ਹੋ ਰਹੀ ਸੀ ਕਿਸਾਨਾਂ ਦੇ ਵੱਲੋਂ। ਉਸ ਵਿਚਾਲੇ ਬਹੁਤ ਦੁਖਦ ਖਬਰ ਆਉਂਦੀ ਹੈ, ਸ਼ੁਭਕਰਨ ਨਾਂ ਦੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ ਜਾਂ ਕੀ ਲੱਗਦਾ ਹੈ, ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਬਹੁਤ ਦੁਖਦ ਸੀ ਤੇ ਹੁਣ 1 ਸਾਲ ਪੂਰਾ ਹੋਣ ਤੇ ਵੱਖ-ਵੱਖ ਪ੍ਰੋਗਰਾਮ ਰੱਖੇ ਗਏ ਸੀ ਤੇ ਕੱਲ ਨੂੰ ਮੀਟਿੰਗ ਵੀ ਹੈ ਕਿਸਾਨਾਂ ਦੇ ਨਾਲ ਜੀ। ਹਾਂਜੀ, ਬਿਲਕੁਲ। ਅੱਜ ਉਹਨਾਂ ਦੇ ਜਿਹੜੇ ਪਿੰਡ ਬੱਲੋਂ 'ਚ ਉਹਨਾਂ ਦੀ ਜਿਹੜਾ ਸਟੈਚੂ ਸੀਗਾ, ਉਹਦਾ ਅਨਾਵਰਨ ਵੀ ਕੀਤਾ ਗਿਆ। ਯਾਨੀ ਕਿ ਉਹ ਉੱਥੇ ਜਿਹੜੀ ਉਹਨਾਂ ਦੀ ਪਹਿਲੀ ਜਿਹੜੀ ਬਰਸੀ ਸੀਗੀ ਉਹ ਮਨਾਈ ਗਈ ਹੈਗੀ ਆ ਤੇ ਉੱਥੇ ਜਿਹੜਾ ਉਹਨਾਂ ਦੇ ਜਿਹੜਾ ਪੈਤਰਕ ਪਿੰਡ ਬੱਲੋਂ 'ਚ ਉੱਥੇ ਬਹੁਤ ਵੱਡਾ ਪ੍ਰੋਗਰਾਮ ਸੀਗਾ ਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵੀ ਉਹਨਾਂ ਦੀ ਬਰਸੀ ਤੇ ਬਹੁਤ ਵੱਡੇ ਪ੍ਰੋਗਰਾਮ ਰੱਖੇ ਗਏ ਸੀ, ਵੱਡਾ ਸਮਾਗਮ ਸੀਗੇ। ਤੇ ਬੱਲੋ ਪਿੰਡ 'ਚ ਘੱਟੋ ਘੱਟ ਅੱਜ ਦੇ ਦਿਨ 20,000 ਦੇ ਨੇੜੇ ਤੇੜੇ ਕਿਸਾਨ ਇਕੱਠਾ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਲੰਗਰ ਪਾਣੀ ਵੀ ਸੀਗਾ ਤੇ ਖਨੌਰੀ ਬਾਰਡਰ ਤੇ 150 ਪਿੰਡਾਂ ਦਾ ਇੱਕ ਜੱਥਾ ਆਇਆ ਸੀਗਾ ਜਿਹੜਾ ਅੱਡ-ਅੱਡ ਪਿੰਡਾਂ 'ਚ ਫਿਰ ਕੇ ਹਰਿਆਣੇ ਤੋਂ ਪਾਣੀ ਲੈ ਕੇ ਪਹੁੰਚਿਆ ਸੀਗਾ ਤੇ ਡੱਲੇਵਾਲ ਸਾਹਿਬ ਹੋਣਾ ਨੂੰ ਉਹ ਪਾਣੀ ਦਿੱਤਾ ਗਿਆ ਹੈਗਾ ਪੀਣ ਵਾਸਤੇ ਤੇ ਡੱਲੇਵਾਲ ਸਾਹਿਬ ਹੋਣਾ ਨੇ ਵੀ ਅੱਜ ਇੱਕ ਛੋਟਾ ਜਿਹਾ ਵੀਡੀਓ ਮੈਸੇਜ ਵੀ ਪਾਇਆ ਹੈਗਾ ਤੇ ਕੱਲ 22 ਫਰਵਰੀ ਨੂੰ ਵੀ ਕੇਂਦਰ ਸਰਕਾਰ ਨਾਲ ਮੀਟਿੰਗ ਹੈ, ਗੱਲਬਾਤ ਹੈ ਤੇ ਕੱਲ ਆਪਾਂ ਦੇਖਾਂਗੇ ਕੀ ਜਿਹੜੇ ਇੰਡੀਆ ਦੇ ਖੇਤੀਬਾੜੀ ਮੰਤਰੀ ਹੈਗੇ, ਕੈਬਨਿਟ ਖੇਤੀਬਾੜੀ ਮੰਤਰੀ ਹੈਗੇ, ਉਹ ਸ਼ਾਮਲ ਹੁੰਦੇ ਹੈਗੇ ਆ ਗੱਲਬਾਤ ਵਿੱਚ ਜਾਂ ਨਹੀਂ। ਤੇ ਕੱਲ ਦੀ ਜੀ ਅਪਡੇਟ ਬਾਰੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉੱਥੇ ਸਪੋਰਟ ਤੋਂ ਹੀ ਆਪ ਜੀ ਹੋਣਾ ਨੂੰ ਅਪਡੇਟ ਦਵਾਂ। ਜੀ ਜ਼ਰੂਰ ਦੇਖਦੇ ਹਾਂ ਹੁਣ ਕੱਲ ਦੀ ਮੀਟਿੰਗ ਕਿਹੋ ਜਿਹੇ ਰੂਪ ਦੇ ਵਿੱਚ ਹੁੰਦੀ ਹੈ, ਕਿਉਂਕਿ ਹੁਣ ਵਿਆਹ ਤੋਂ ਵਿਹਲੇ ਹੋ ਕੇ ਆ ਜਾਣਗੇ ਜਿਹੜੀ ਖੇਤੀਬਾੜੀ ਮੰਤਰੀ ਨੇ ਉਹ ਆਪ, ਤੇ ਦੇਖੋ ਹੱਥ ਪੱਲਾ ਕੋਈ ਫੜਾਉਂਦੇ ਨੇ ਜਾਂ ਫਿਰ ਸਿਰਫ ਤੇ ਸਿਰਫ ਗੱਲਬਾਤ ਹੁੰਦੀ ਹੈ, ਕਿਉਂਕਿ ਸਾਰੇ ਜਾਣਦੇ ਨੇ ਕਿ ਅਸਲ ਪਾਵਰ ਡਿਸੀਜਨ ਮੇਕਿੰਗ ਦੀ ਕਿਹਦੇ ਕੋਲ ਹੈ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਮਨਦੀਪ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।